ਬਣਾਈ ਉਦੋਂ ਲੋਕੀ ਇਹ ਕਹਿੰਦੇ ਸੀ ਯਾਰ ਮੈਂ ਤੈਨੂੰ ਨਾ ਕੱਪ ਚੁੱਕ ਜ਼ਰਾ ਮੇਰਾ। ਨਹੀਂ ਜੇ ਸਨੀ ਦੇਵਲ ਸਾਹਿਬ ਫੈਸਲਾਬਾਦ ਹੁੰਦੇ ਇਹ ਮਜ਼ਦੂਰ ਦਾ ਹੱਥ ਆ ਵੀਰੇ讲个虫吧，个车虫。左马卡利就罗呢，那朋友离我狗罗。अस्सलाम वालेकुम नाज़रीन, टी टाइम में खुश आमदीद। अस्सलाम वालेकुम सर। अस्सलाम ਤੁਹਾਨੂੰ ਮੈਂ ਸਰ ਕਿਆ ਕਰਨਾ ਹੁਣ? वो क्यों? ਹਰ ਰਿਸਪੈਕਟ। ਉਸਤਾਦ ਜੀ ਤੁਸੀਂ ਪਤਾ ਨਹੀਂ ਕਿਉਂ ਘਟਾਉਂਦੇ ਰਹਿੰਦੇ ਹੋ ਸਾਡੀ, ਸਾਨੂੰ ਤੇ ਇਹੀ ਨਹੀਂ ਸਮਝ ਲੱਗਣ ਡਈ ਤੁਹਾਡੀ। ਕਿਸੇ ਪਾਸੇ ਤੇ ਆ ਜਾਓ ਹੁਣ। ईद का दिन गुजर गए। तेरे बिन है फीका, आजा आजा के दिन है खुशी का, हम अकेले और ये मेले बाहर की होंदे आ ਬਾਹਰ ਘਾਹ ਜਾ ਕੇ ਕੱਟਣ ਜਰਾ ਡਿਆ ਦੀਕਾ। ਘਾਹ ਕੱਟਣ ਡਿਆ ਉਸਤਾਦ ਜੀ ਬਾਹਰ ਹਾਂਜੀ ਘਾਹ ਕੱਟਣ ਡਿਆ ਵਾ। ਇੱਕ ਰਾਈਡ ਪਰ ਤੁਸੀਂ ਦੋ ਪਹਿਲੇ ਘਟਾਉਂਦੇ ਉਸਤਾਦ ਜੀ। ਸਾਰੇ ਗਾਮਾ ਕਾਦਾ ਨਹੀਂ ਸਾ। ईद गुजर गई। ਈਦ ਗੁਜ਼ਰ ਗਈ, ਉਹਨੂੰ ਸੁਸਤੀ ਪਈ ਏ। ਉਸਤਾਦ ਜੀ ਤੁਹਾਡਾ ਰਾਈਡ ਬਣਦਾ ਸੀ ਦੋ ਤਿੰਨ ਦਿਨ ਬਾਅਦ ਵੀ ਛੁੱਟੀਆਂ ਹੁੰਦੀਆਂ, ਦੋ ਵਾਰੀ ਬਣਦਾ ਸੀ ਨਾ। ਉਹ ਵਿਚਾਰੇ ਨੇ ਵੇਖੋ ਅੱਖਾਂ ਭਰੀਆਂ ਪਈਆਂ ਥਕਾਵਟ ਦੇ ਨਾਲ। ਉਹ ਬਾਹਰ ਦਾਰਿਆਂ ਨੂੰ ਛੁੱਟੀਆਂ ਹੀ ਆ। ਹਾਂ ਹਰ ਪਾਸੇ ਛੁੱਟੀਆਂ, ਲੇਕਿਨ ਅਸੀਂ ਆਣਾ ਵਾ। ਹਾਂਜੀ ਯਾਰ ਕਿਤੇ ਕਲਾਸ਼ ਮਿਲ ਚ ਕੰਮ ਕਰਦਾ ਹੋਵੇ ਇੰਨੀਆਂ ਲੰਮੀਆਂ ਛੁੱਟੀਆਂ ਦੇਣੀਆਂ। ਓਏ ਅੱਜ 7ਵਾਂ ਦਿਨ ਹੋ ਗਿਆ ਈਦ ਗਈ ਨੂੰ, ਪਤਾ ਨਹੀਂ ਕਿੰਨੀ ਦੇਰ ਹੋ ਕਿੰਨੇ ਗਈ। ਦਿਨ ਹੋ ਗਏ ਆ? ਅੱਗੇ ਕੱल शो नहीं होया कोई। कैसी रही आपकी? माशाल्लाह अल्लाह का शुक्र है। सबसे पहले नादरीन आज दानिश नहीं है, लाहौर गया हुआ है वो। उसका मैसेज आया था कि मेरी फुप्पो का इंतकाल हो गया भाई। और दूसरा ये कि हमारी एक राइटर्स थी 24 में भी, और डॉक्टर्स भी हैं शालामार हॉस्पिटल में, उनकी भी वालदा की डेथ हो गई कल। तो दोनों के लिए दुआ है कि अल्लाह पाक उन्हें अपनी रहमत के साए तले जगह दे और उन पे अपनी रहमत करे। और नादरीन बस चलो चली दे मेले ने ਹਾਏ ਹਾਏ ਅੱਜ ਸਾਡੇ ਨਾਲ ਤੇ ਕੱਲ ਕਿਤੇ ਹੋਰ ਨਹੀਂ। ਅੱਜ ਇਹਦੀ ਵਾਰੀ ਕੱਲ ਉਹਦੀ ਵਾਰੀ। ਤਾਂ ਜੀ ਮੈਂ ਇੱਕ ਹਿਸਾਬ ਲਾਉਣ ਲਿਆ ਸੀ, ਪਾਕਿਸਤਾਨ 'ਚ ਮੌਤ ਕਿੱਡੀ ਮਹਿੰਗੀ ਹੋ ਗਈ ਹਨਾ। ਉਹ ਨਹੀਂ ਮਹਿੰਗੀ। ਮੈਂ ਵੀ ਇੱਕ ਹਿਸਾਬ ਲਾਇਆ। ਹਾਂ। ਮੇਰੇ ਨਾਲ ਕੱਲ ਦੀ ਇੱਕ ਦਿਮਾਗ 'ਚ ਆਮਦ ਹੋਈ, ਮੈਨੂੰ ਉਹ ਫਸੀ ਹੈ। ਕੀ? ਤੂੰ ਉਹਦਾ ਜਵਾਬ ਦੇ ਸਕਦਾ ਵਾ ਸਹੀ, ਕਿਉਂਕਿ ਤੂੰ ਇੱਕ ਓਕੇ ਬਰੀਕੁਲ ਨਫਸ ਆਦਮੀ ਹੈ। ਜਾਂ ਦਾਨਿਸ਼ ਦੇ ਸਕਦਾ ਸੀ, ਉਹ ਹੈ ਨਹੀਂ ਹੁਣ। ਹੂੰ। ਠੀਕ ਆ, ਤੂੰ ਤੇ ਤੇਰੇ ਤੇ ਵੱਟ ਤੇ ਪਿਆਣਾ, ਤੇਰੇ ਕੋਲ ਤੇ ਮੈਂ ਪੁੱਛਣਾ ਨਹੀਂ, ਕਿਉਂਕਿ ਤੂੰ ਉਸੇ ਟਾਈਮ ਜਵਾਬ ਦੇ ਦੇਣਾ, ਅੱਗੋਂ ਖੇਡ ਮੁੱਕ ਜਾਣੀ। ਅਸੀਂ ਗੱਲ ਹਾਲੇ ਚਲਾਉਣੀ ਹੈ 2-4 ਮਿੰਟ, ਅੱਛਾ ਜੀ। ਤੂੰ ਫੌਰਨ ਮੁਕਾ ਦੇਣਾ ਕੰਮ। ਨਹੀਂ ਮੈਂ ਵੀ ਕੋਈ ਤਰਾਵਾਂਗਾ ਗੱਲ, ਦੱਸੋਗੇ ਹਾਂ। ਰਸਮ। ਉਸਤਾਦ ਜੀ ਗੱਲ ਹੈ ਸੀਰੀਅਸ, ਚੁਗਲੀ ਨਹੀਂ। ਗੱਲ ਇਹ ਹੈ ਕਿ ਜਦੋਂ ਪਹਿਲਾ ਬੰਦਾ, ਮਤਲਬ ਦੁਨੀਆ ਦੇ ਕਿੰਨੇ ਮਜ਼ਹਬ ਨੇ ਲੈਦਾ ਕਾਫੀ ਨੇ। ਅੱਛਾ 80 ਨਾਮ ਸੁਣੇ ਨੇ ਤਿੰਨਾਂ ਚੋਂ ਦੇ, ਮੁਸਲਮਾਨ, ਹਿੰਦੂ, ਸਿੱਖ, ਈਸਾਈ, ਹੋਰ, ਲੇਕਿਨ ਬਹੁਤ ਨੇ। ਸਮਝ ਆਈ? ਪਾਰਸੀ ਤੇ ਮਤਲਬ ਹੋਰ ਵੀ ਜਿੰਨੇ ਨੇ, ਇੱਕ ਮਿਸਾਲ ਜਿਹੜੇ ਬਣੇ ਨੇ। ਹੁਣ ਸਵਾਲ ਇਹ ਹੈ ਕਿ ਸਭ ਤੋਂ ਪਹਿਲੇ ਹਜ਼ਰਤ ਆਦਮ अलैहिस्सलाम ਆਏ ਦੁਨੀਆ ਦੇ, ਪਹਿਲੇ ਇਨਸਾਨ। ਠੀਕ ਹੈ ਜੀ। ਐਜ਼ ਏ ਮੁਸਲਮ ਆਏ, ਮੁਸਲਮਾਨ ਸੀ, ਅੱਲਾ ਨੂੰ ਮੰਨਣ ਵਾਲੇ। ਠੀਕ ਹੈ ਨਾ, ਅੱਲਾ ਦੇ ਬੰਦੇ ਜਦੋਂ ਵੀ ਆਏ। ਦੂਸਰੇ ਪਾਸੇ ਅੱਗੋਂ ਉਹਨਾਂ ਦੀ ਵਾਈਫ ਅੰਮਾ ਹਵਾ, ਸਾਡੀ ਅੰਮਾ, ਉਹਨਾਂ ਦੀ ਔਲਾਦ ਹੋਈ। ਹੁਣ ਤੂੰ ਮੈਨੂੰ ਇਹ ਦੱਸਣਾ ਵਾ ਕਿ ਉਹ ਵੀ ਮੁਸਲਮ, ਯਾਨੀ ਤੇਰਾ ਬੱਚਾ ਮੁਸਲਮਾਨ ਹੀ ਹੈ ਨਾ। ਅੱਛਾ ਹੁਣ ਅਗਰ ਮੇਰਾ ਬੇਟਾ ਹੁੰਦਾ ਵਾ, ਉਹ ਮੁਸਲਮਾਨ ਤੋਂ ਅਗਰ ਆਪਣਾ ਧਰਮ ਚੇਂਜ ਕਰ ਲੈਂਦਾ, ਤਾਂ ਉਸ ਇਸ ਤੋਂ ਕਰੇਗਾ ਕਿ ਆਲਰੇਡੀ ਇੱਕ ਧਰਮ ਹੈਗਾ, ਉਹ ਕਨਵਰਟ ਹੋਏਗਾ, ਕ੍ਰੀਏਟ ਨਹੀਂ ਕਰੇਗਾ। ਇੱਕ ਮਿਸਾਲ ਆ, ਕਿਉਂਕਿ ਆਪਸ਼ਨ ਨਹੀਂ ਹੈਗੀ, ਉਹਨੂੰ ਇੰਨਾ ਪਤਾ ਹੀ ਨਹੀਂ। ਹਜ਼ਰਤ ਆਦਮ अलैहिस्सलाम ਜਾਂ ਉਹਨਾਂ ਦੇ ਬੇਟੇ, ਉਹ ਇੱਕੋ ਹੀ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਇਹ ਚੀਜ਼ ਹੁੰਦੀ ਕੀ ਹੈ। ਮਜ਼ਹਬ ਦੂਸਰਾ ਤੀਸਰਾ, ਇਹ ਕੀ ਆ, ਹਿੰਦੂਇਜ਼ਮ ਕੀ ਹੁੰਦਾ, ਸਿੱਖਇਜ਼ਮ ਕੀ ਹੁੰਦਾ, ਕ੍ਰਿਸਚਨ ਕੀ ਹੁੰਦੇ, ਉਹਨੂੰ ਪਤਾ ਹੀ ਨਹੀਂ ਸੀ ਉਸ ਟਾਈਮ। ਇਸ ਤਰ੍ਹਾਂ ਹੀ ਹੈ ਜੀ। ਇਹ ਦੂਸਰਾ ਮਜ਼ਹਬ ਕਿੱਦਾਂ ਸ਼ੁਰੂ ਹੋਇਆ ਹੋਏਗਾ? ਅਗਲਾ ਮਜ਼ਹਬ ਯਾਨੀ ਜਿਹੜਾ, ਯਾਨੀ ਕੋਈ ਵੀ ਸੈਕਿੰਡ, ਹਾਂਜੀ, ਯਾਨੀ ਜਿਹੜਾ ਹਜ਼ਰਤ ਆਦਮ ਦਾ ਮਜ਼ਹਬ ਸੀ, ਕੋਈ ਵੀ ਮੁਸਲਮਾਨ ਲਾ ਲਓ ਜਾਂ ਉਸ ਟਾਈਮ ਜਿਹੜਾ ਵੀ ਸੀ, ਉੱਥੋਂ ਇੱਕ ਟੋਟਲ ਦੂਸਰਾ ਮਜ਼ਹਬ ਕਿਸ ਤਰ੍ਹਾਂ ਸ਼ੁਰੂ ਹੋਇਆ ਹੋਏਗਾ? ਬੇਟੇ ਵੀ ਉਹੀ ਨੇ, ਬੇਟੀਆਂ ਵੀ ਉਹੀ ਨੇ, ਅੱਗੋਂ ਉਹਨਾਂ ਦੇ ਬੇਟੇ ਵੀ ਉਹੀ ਨੇ। ਮਤਲਬ ਤੇਰਾ ਕਿੱਡਾ ਖਾਨਦਾਨ ਆ, ਫੁੱਫੀਆਂ, ਚਾਚੀਆਂ, ਸਭ ਮਾੜੀ ਟਹਿਣ ਹੈ ਨਾ। ਇੱਕ ਮਿਸਾਲ ਆ,
ਗੱਲ ਮਦਰ ਦੀ ਹੋ ਰਹੀ ਆ ਨਹੀਂ ਸਹੀ ਕਹਿ ਰਹੇ ਵੀ ਮਾੜੀ ਐਸੇ ਜਿਹੀ ਚੀਮਾ ਗੜਗੁੱਲੂ ਜੇ ਮੈਂ ਤੁਹਾਨੂੰ ਕਹਿਣਾ ਹਟ ਜਾਈਦਾ ਹੁੰਦਾ ਨਹੀਂ ਮਤਲਬ ਸਭ ਮੁਸਲਮਾਨ ਨੇ ਨਾ, ਕਿੱਡੀ ਸੀਰੀਅਸ ਗੱਲ ਕਰਕੇ ਦੇ ਵਿੱਚ ਚੀਮਿਆਂ ਦੀ ਗੱਲ। ਅੱਛਾ ਸਭ ਮੁਸਲਮਾਨ ਨੇ ਨਾ, ਹਾਂ। ਉਹਨਾਂ ਦੇ ਬੱਚੇ ਵੀ ਠੀਕ ਆ। ਹੁਣ ਉਹ ਵੀ ਇਸ ਤਰ੍ਹਾਂ ਹੀ ਹੋਏਗਾ ਕਿ ਹਜ਼ਰਤ ਆਦਮ ਦੇ ਬੇਟਾ ਬੇਟੀ ਜਾਂ ਅੱਗੋਂ ਉਹਨਾਂ ਦੀਆਂ ਸ਼ਾਦੀਆਂ ਹੋਈਆਂ, ਅੱਗੋਂ ਫਿਰ ਉਹਨਾਂ ਦਾ ਉਹ ਹਜ਼ਰਤ ਆਦਮ ਦੁਨੀਆ ਤੋਂ ਚਲੇ ਗਏ, ਅੱਗੋਂ ਉਹਨਾਂ ਦੇ ਬੇਟੇ ਆ ਗਏ, ਅੱਗੋਂ ਇਸ ਤਰ੍ਹਾਂ ਵਧੀ ਹੋਏਗੀ ਨਾ ਗੇਮ। ਤੇ ਦੂਸਰਾ ਮਜ਼ਹਬ ਕਿੱਦਾਂ ਸ਼ੁਰੂ ਹੋਇਆ ਹੋਏਗਾ? ਇੱਕ ਗੈਸ ਕਰੋ, ਮਤਲਬ ਮੇਰੇ ਜ਼ਿਹਨ 'ਚ ਇੱਕ ਸਵਾਲ ਫਸਿਆ, ਤੁਸੀਂ ਵੀ ਨਾਜ਼ਰੀਨ ਗੈਸ ਕਰਨੀ ਆ ਕਿ ਕਿਸ ਤਰ੍ਹਾਂ ਹੋਇਆ ਹੋਏਗਾ, ਆਇਆ ਕਿ ਕੀ ਹੋਇਆ ਹੋਏਗਾ? ਕੋਈ ਬੱਚਾ ਗਵਾਚ ਗਿਆ ਹੋਏਗਾ, ਕਿਤੇ ਹੋਰ ਚਲਾ ਗਿਆ ਹੋਏਗਾ। ਅੱਛਾ, ਜਿਹੜਾ ਬੱਚਾ ਗਵਾਚ ਗਿਆ ਹੋਏਗਾ, ਕਿਤੇ ਹੋਰ ਚਲਾ ਗਿਆ ਹੋਏਗਾ, ਉਹਨੂੰ ਤਾਂ ਪਤਾ ਵਾ ਕਿ ਮੈਂ ਜਿੱਥੋਂ ਆਇਆ ਸਾਡਾ ਮਜ਼ਹਬ ਆ। ਯਾਨੀ ਕਿਹੜਾ ਐਸਾ ਉਹਨਾਂ 'ਚੋਂ ਕੋਈ ਅੱਛਾ, ਅਗਰ ਉਹਨਾਂ ਦੇ ਵਿੱਚੋਂ ਕੋਈ ਕਹਿ ਲਓ ਕਿ ਵੀ ਐਸਾ ਹੋ ਗਿਆ ਜਿਹੜਾ ਮੁਨਕਰ ਹੋ ਗਿਆ ਆਪਣੇ ਮਤਲਬ, ਤੇ ਦੂਸਰਾ ਤਾਂ ਹੈ ਹੀ ਕੋਈ ਨਹੀਂ ਜਿੱਚੋਂ ਦੂਸਰਾ ਮਜ਼ਹਬ ਨਹੀਂ ਹੈ। ਦੂਸਰਾ ਤਾਂ ਹੈ ਹੀ ਨਹੀਂ ਮਜ਼ਹਬ ਅੱਛਾ ਉਸ ਟਾਈਮ। ਕੀ ਹੈਗਾ ਕੋਈ? ਨਹੀਂ ਨਾ ਹੈਗਾ। ਇਹ ਹੁੰਦਾ ਹੈ ਕਿ ਵੀ ਅੱਜ ਮਤਲਬ ਇੱਕ ਬੰਦਾ ਕਨਵਰਟ ਹੁੰਦਾ ਜਾ ਰਿਹਾ, ਉੱਧਰੋਂ ਉੱਧਰ ਚਲਾ ਗਿਆ, ਉੱਧਰੋਂ ਉੱਧਰ ਚਲਾ ਗਿਆ, ਬਹੁਤ ਸਾਰੇ ਲੋਕ ਨੇ, ਲੇਕਿਨ ਉਹ ਆਲਰੇਡੀ ਹੈ ਨੇ, ਉਹ ਜਿਹਦੀ ਸਮਝ ਆਉਂਦੀ ਉੱਧਰ ਚਲਾ ਜਾਂਦਾ, ਠੀਕ ਹੈ ਨਾ। ਉਦੋਂ ਤਾਂ ਦੂਸਰਾ ਹੈ ਹੀ ਨਹੀਂ ਸੀ, ਆਪਸ਼ਨ ਹੀ ਨਹੀਂ ਸੀ। ਜ਼ਾਹਰੀ ਬਾਤ ਆ, ਦੂਸਰਾ ਜਿਹੜਾ ਵੀ ਹੈ ਉਹ ਕ੍ਰੀਏਟ ਕੀਤਾ ਗਿਆ ਹੋਏਗਾ ਪਹਿਲੇ। ਉਹ ਕ੍ਰੀਏਟ ਹੀ ਕੀਤਾ ਗਿਆ। ਕ੍ਰੀਏਟ ਕੀਤਾ ਗਿਆ। ਕ੍ਰੀਏਟ ਕਿੱਦਾਂ ਕੀਤਾ ਗਿਆ? ਕ੍ਰੀਏਟ ਕਰਨ ਦੇ ਬਹੁਤ ਸਾਰੇ ਮਤਲਬ ਇਸ ਤਰ੍ਹਾਂ ਕਿ ਜਿਵੇਂ ਬੰਦੇ ਦੇ ਕੋਲ ਚਾਰੋਂ ਤਰਫ ਕੁਛ ਨਹੀਂ ਹੈ। ਸੌਰੀ, ਇਤਨੇ ਹੋਰ ਗੱਲ ਤਾਂ ਇਹ ਕੋਈ 2-4 ਸਾਲ 'ਚ ਨਹੀਂ ਦੂਸਰਾ ਬਣਿਆ ਹੋਣਾ, ਜਦੋਂ ਕਾਫੀ ਫੈਲਾਅ ਹੋ ਗਿਆ ਹੋਣਾ ਨਾ, ਉਦੋਂ ਕਿਤੇ ਬਣਿਆ ਹੋਣਾ। ਹਾਂਜੀ ਹਾਂਜੀ, ਉਹ ਇਸ ਤਰ੍ਹਾਂ ਕਿ ਜਿਵੇਂ ਤੁਸੀਂ ਕਿਹਾ ਬੱਚਾ ਗਵਾਚ ਗਿਆ, ਜਿਸ ਤਰ੍ਹਾਂ ਲੋਕ ਫੈਲਦੇ ਗਏ ਜ਼ਮੀਨ ਤੇ, ਇਸੇ ਤਰ੍ਹਾਂ ਕੋਈ ਬੰਦਾ ਉਹਨੇ ਵੇਖਿਆ ਕਿ ਜ਼ਾਹਰ ਤੇ ਕੁਛ ਨਜ਼ਰ ਨਹੀਂ ਆ ਰਿਹਾ, ਰੱਬ ਦਾ ਵਜੂਦ ਉਹਨੂੰ ਨਜ਼ਰ ਆ ਰਿਹਾ, ਤੇ ਉਹ ਰੱਬ ਨੂੰ ਪੁਕਾਰ ਵੀ ਥੱਕ ਗਿਆ। ਫਿਰ ਉਹਨੂੰ ਕੀ ਇੱਕ ਚੀਜ਼ ਸੁਬਹ ਸ਼ਾਮ ਨਜ਼ਰ ਆਉਂਦੀ, ਜਿਵੇਂ ਸੂਰਜ ਤਲੂ ਹੁੰਦਾ, ਉਹਦਾ ਇਹਦੇ ਤੇ ਇਤਕਾਦ ਬਣ ਗਿਆ ਕਿ ਯਾਰ ਇਹ ਸੁਬਹ ਰਾਤ ਚਲਾ ਜਾਂਦਾ ਵਾ ਤੇ ਸੁਬਹ ਆ ਜਾਂਦਾ, ਇਹਦਾ ਵਜੂਦ ਹੈ ਵਾ। ਓਕੇ ਜੀ, ਆਰ ਯੂ ਐਗਰੀ ਤੁਸੀਂ ਦੱਸਣਾ ਥੱਲੇ ਕਿ ਇਸ ਤਰ੍ਹਾਂ ਲੋਕਾਂ ਨੇ ਆਪਣੇ ਆਪਣੇ ਮਜ਼ਾਹਬ ਜਿਹੜੇ ਨੇ ਨਾ, ਜਿਵੇਂ ਅੱਗ ਦਾ ਨਾ ਉਸਤਾਦ ਜੀ ਕਨਸੈਪਟ ਹੈ ਕਿ ਫਿਜ਼ੀਕਲੀ ਇਹ ਨਹੀਂ ਦਲੀਲ ਨਹੀਂ ਬਣਦੀ। ਮੇਰੀ ਗੱਲ ਸੁਣਨਾ, ਇੱਕ ਬੰਦਾ ਅਗਰ ਬੱਚਾ ਚਲਾ ਵੀ ਗਿਆ, ਉਹਨੂੰ ਪਤਾ ਮੈਂ ਜਿੱਥੋਂ ਆਇਆ ਮੇਰਾ ਆ ਮਜ਼ਹਬ ਸੀ, ਉਹਨੂੰ ਪਤਾ ਵਾ, ਉਹ ਨਹੀਂ ਮੇਰੇ ਹਿਸਾਬ ਨਾਲ ਬਦਲ ਸਕਦਾ। ਅਗਰ ਬਦਲੇਗਾ ਤਾਂ ਸੂਰਜ ਠੀਕ ਆ, ਸੂਰਜ ਤੇ ਉਹ ਰੋਜ਼ ਵੇਖਦੇ ਸੀ। ਅਗਰ ਉਹ ਬੱਚਾ ਗਵਾਚ ਵੀ ਗਿਆ ਤੇ ਰੋਜ਼ ਸੂਰਜ ਵੇਖਦਾ ਸੀ। ਹਾਂਜੀ, ਔਰ ਉਹਨੂੰ ਕੁਝ ਜਿਹੜੇ ਹਜ਼ਰਤ ਆਦਮ ਨੂੰ ਅੱਲਾਹ ਪਾਕ ਨੇ ਦੁਨੀਆ ਦੀ ਹਰ ਚੀਜ਼ ਦੇ ਨਾਮ ਯਾਦ ਕਰਵਾਏ ਸੀ। ਹਰ ਚੀਜ਼ ਦਾ ਨਾਮ ਜਿਹੜਾ ਨਾ ਉਹਨਾਂ ਨੂੰ ਯਾਦ ਸੀ। ਉਹਨਾਂ ਨੇ ਅੱਗੋਂ ਉਹਨਾਂ ਨੂੰ ਦੱਸਿਆ ਹੈਗਾ ਵੀ ਆ ਜ਼ਮੀਨ, ਆ ਅਸਮਾਨ, ਆ ਰੋਟੀ, ਆ ਕਮੀਜ਼, ਆ ਜਿਸਮ, ਆ ਹੱਥ, ਆ ਮੂੰਹ, ਆ ਸਾਰੇ ਯਾਦ ਕਰਾਤੇ ਸੀ। ਉਹਨਾਂ ਨੇ ਅੱਗੇ ਕਰਾਤੇ ਹੋਣਗੇ। ਟੋਟਲ ਹੀ ਦੀਨ ਇਸਲਾਮ ਤੋਂ ਜਾਂ ਜਿਹੜਾ ਉਹਨਾਂ ਦਾ ਮਜ਼ਹਬ ਸੀ ਉਹ ਤੋਂ ਆਪੋਜ਼ਿਟ ਇੱਕ ਮਜ਼ਹਬ ਦੂਸਰਾ, ਫਸਟ ਤੋਂ ਬਾਅਦ ਸੈਕਿੰਡ, ਉਹ ਕਿਸ ਤਰ੍ਹਾਂ ਸ਼ੁਰੂ ਹੋਇਆ ਹੋਏਗਾ? ਤੂੰ ਦੱਸ ਵੀ ਗੈਸ। ਉਸਤਾਦ ਜੀ, ਜਿਸ ਇਨਸਾਨ ਨੂੰ ਜਿਹੜੀ ਚੀਜ਼ ਤੋਂ ਸ਼ਿਫਾ ਮਿਲੀ, ਫੈਜ਼ਯਾਬ ਹੋਇਆ, ਉਹਨੂੰ ਇਹ ਆਪਣਾ ਕਰਤਾ ਧਰਤਾ ਮੰਨ ਲਿਆ। ਇਹ ਵੀ ਗੱਲ ਕਿਸੇ ਹੱਦ ਤੱਕ ਇਸ ਤਰ੍ਹਾਂ ਹੁੰਦਾ ਰਿਹਾ ਵਾ। ਯਾਨੀ ਜਿਵੇਂ ਬੰਦਾ ਕਹਿੰਦਾ ਨਾ ਵੀ ਯਾਰ ਉਹ ਕਿਸੇ ਨੂੰ ਯਾਰ ਉਹ ਉਸ ਦਾਇਰੇ 'ਚੋਂ ਕਿੱਦਾਂ ਨਿਕਲਿਆ? ਦੇਖ ਮੇਰੀ ਗੱਲ ਸੁਣ, ਜਿਹੜਾ ਮੈਂ ਕਹਿ ਰਿਹਾ ਕਿ ਹਜ਼ਰਤ ਆਦਮ ਵਾਲਾ ਜਿਹੜਾ ਦਾਇਰਾ ਸੀ, ਜਿਹੜਾ ਉਹਨਾਂ ਦਾ ਦੀਨ ਸੀ, ਉਹਦੇ 'ਚੋਂ ਨਿਕਲਿਆ ਕਿੱਦਾਂ? ਅਗਰ ਤੇ ਉਹਦੇ ਵਿੱਚ ਹੀ ਆ ਤੇ ਉਹਨੂੰ ਪਤਾ ਵਾ ਕਿ ਵੀ ਇਹ ਸ਼ਿਫਾ ਅੱਲਾ ਦਿੰਦਾ, ਰੱਬ ਦਿੰਦਾ, ਬਿਮਾਰੀ ਰੱਬ ਦਿੰਦਾ, ਉਹਨੂੰ ਪਤਾ ਲੱਗ ਗਿਆ। ਇਹ ਐਸੇ ਬੰਦੇ ਦੀ ਗੱਲ ਕਰ ਰਿਹਾ ਜਿਹੜਾ ਪਿੱਛੋਂ ਕੋਰਾ ਕਾਗਜ਼ ਆ, ਉਹ ਇੱਕ ਸੋਚਿਆ ਅੱਛਾ ਇਹਨੇ ਮੈਨੂੰ ਸ਼ਿਫਾ ਦਿੱਤੀ, ਇਹ ਮੇਰਾ ਕੋਈ ਨਾ ਮਦਦਗਾਰ ਟੈਪ ਹੋਣੀ ਚੀਜ਼। ਉਹਨੇ ਇਹ ਤੇ ਉਦੋਂ ਹੋਵੇ ਨਾ ਜਦੋਂ ਉਹ ਉਹਦੇ ਤੋਂ ਟੋਟਲ ਕੱਟ ਹੋ ਕੇ ਪੈਦਾ ਹੋਇਆ ਹੋਵੇ, ਉਹਨੂੰ ਇਹ ਨਾ ਪਤਾ ਹੋਵੇ ਕਿ ਵੀ ਇਹ ਕੋਈ ਚੀਜ਼ ਹੈਗੀ। ਜਾਂ ਫਿਰ ਇਸ ਤਰ੍ਹਾਂ ਹੋਇਆ ਹੋਣਾ ਮੇਰੇ ਹਿਸਾਬ ਨਾਲ ਕਿ ਲਾਈਕ ਜਿੱਦਾਂ ਜਦੋਂ ਕੋਈ ਟਾਈਮ ਲੰਘਿਆ ਹੋਣਾ ਤੇ ਕਈ ਵਿੱਚੋਂ ਮੁਨਕਰ ਹੋ ਗਏ ਹੋਣੇ ਕਿ ਵੀ ਅਸੀਂ ਨਹੀਂ ਮੰਨਦੇ ਨੂੰ। ਜਿੱਦਾਂ ਅੱਜ ਕਈ ਬੰਦੇ ਨੇ, ਕਈ ਹਰ ਮਜ਼ਹਬ 'ਚ ਹੈਗੇ ਨੇ, ਉਹ ਆਪਣੇ ਹੀ ਉੱਥੇ ਹੀ ਜੰਮ ਪਲ ਕੇ ਉੱਥੇ ਵੱਡੇ ਹੋ ਗਏ, ਉੱਥੇ ਕਹਿੰਦੇ ਕਿ ਭਈ ਅਸੀਂ ਨਹੀਂ, ਸਾਨੂੰ ਨਹੀਂ ਸਹੀ ਲੱਗ ਰਿਹਾ। ਜਿਸ ਤਰ੍ਹਾਂ ਬੰਦੇ ਨੂੰ ਸ਼ਊਰ ਆਉਂਦਾ, ਉਹ ਕਹਿੰਦੇ ਮੈਨੂੰ ਜ਼ਿਆਦਾ ਸ਼ਊਰ ਆ ਗਿਆ, ਬਹੁਤਾ ਸ਼ਊਰ ਆ ਗਿਆ, ਤੇ ਉਹ ਕਈ ਟੋਟਲ ਹੀ ਨਥੀ ਹੋ ਜਾਂਦੇ ਨੇ ਹਰ ਮਜ਼ਹਬ ਤੋਂ ਹੀ। ਉਹ ਕਹਿੰਦੇ ਚੱਕਰ ਹੀ ਕੋਈ ਨਹੀਂ। ਹਾਂਜੀ, ਇੱਕ ਹੋਰ ਰੀਜ਼ਨ ਹੋ ਸਕਦੀ ਇਸ ਤਰ੍ਹਾਂ ਹੋ ਸਕਦਾ ਕਿ ਜਿਵੇਂ ਹੁਣ ਬੱਚੇ ਪੈਦਾ ਕਰਕੇ, ਤੇ ਉਦੋਂ ਇਹ ਵੀ ਰਿਵਾਜ ਸੀ ਕਿ ਬੱਚੇ ਪੈਦਾ ਹੁੰਦੇ ਸੀ ਤੇ ਬੱਚਿਆਂ ਦੀ ਪੈਦਾਇਸ਼ ਤੋਂ ਬਾਅਦ ਸਫ਼ਰ ਲੋਕ ਕਰਦੇ ਸਨ ਬੜਾ। ਉਹ ਫਿਰ ਬੱਚੇ ਚੁੱਕ ਕੇ ਵੀ ਜਾਣਾ, ਇੰਨਾ ਸਫ਼ਰ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਮਾਂ ਬੱਚਾ ਜੰਮ ਕੇ ਭੁੱਲ ਗਈ ਹੈ ਜਾਂ ਰੱਖ ਕੇ ਅੱਗੇ ਨਿਕਲ ਗਈ, ਉਹਨੇ ਪਿੱਛੋਂ ਆਪਣਾ ਮਜ਼ਹਬ ਬਣਾ ਲਿਆ, ਲੱਖ ਲਾਨਤ ਤੇਰੀ ਜ਼ਿੰਦਗੀ। ਨਹੀਂ, ਉਹ ਗੱਲ ਹੋਰ ਕਰ ਰਿਹਾ ਉਸਤਾਦ ਜੀ। ਸੁਣ ਲਓ ਉਸਤਾਦ ਜੀ, ਕਿ ਇਸ ਤਰ੍ਹਾਂ ਹੁੰਦਾ ਸੀ ਕਿ ਉਹਨਾਂ ਆਬਾਦੀਆਂ ਦੇ ਵਿੱਚ ਲੋਕਾਂ ਨੇ ਮਤਲਬ ਅੱਗੋਂ ਸਰਵਾਈਵ ਕਰਨ ਲਈ ਜਾਣਾ। ਉਹ ਬਸ ਕਰਦੇ ਯਾਰ ਖੁਦਾ ਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਡੀ ਹੋਸ਼ੋ ਹਵਾਸ ਦੇ ਵਿੱਚ ਜਿੰਨੀ ਤੁਹਾਡੀ ਜ਼ਿੰਦਗੀ ਹੋਈ, ਤੁਸੀਂ ਕਈ ਫਿਰਕੇ ਆਪਣੀ ਅੱਖੀ ਬਣਦੇ ਦੇਖੇ? ਹਾਂ, ਕਈ ਗੱਡੀਆਂ, ਬਸ ਇਹੀ ਦੇਖੋ। ਨਹੀਂ, ਟੋਟਲ ਫਿਰਕੇ ਨਹੀਂ ਬਣੇ ਨਵੇਂ। ਮੈਂ
ਕੀ ਹੋਇਆ? ਉਸਤਾਦ ਜੀ ਉਹ ਯਾਰ ਸੁਣ ਲੈ ਨਾ, ਜਿਹੜੀ ਤੂੰ ਗੱਲ ਕਰ ਰਿਹਾ ਨਾ, ਉਹ ਟੋਟਲ ਨਵਾਂ ਨਹੀਂ ਬਣਿਆ। ਉਹ ਵਿੱਚੋਂ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ 4 ਐਡ ਕਰਕੇ 4 ਕਿੱਧਰੋਂ ਲੈ ਕੇ ਇੱਕ ਨਵੀਂ ਚੀਜ਼, ਨਵੀਂ ਸ਼ਕਲ ਦੇਤੀ। ਉਹਨਾਂ ਦਾ ਲਿੰਕ ਹੈਗਾ ਫਿਰਕਿਆਂ ਦਾ। ਇੱਕ ਕੁਝ ਪੁਆਇੰਟ ਐਸੇ ਨੇ ਜਿੱਥੇ ਸਾਰਿਆਂ ਫਿਰਕਿਆਂ ਦਾ ਲਿੰਕ ਆ, ਠੀਕ ਹੈ ਨਾ। ਅੱਗੋਂ ਉਹਨਾਂ ਨੇ ਆਪਣੀ ਮਤਲਬ ਜੋ ਸਮਝ ਆਈ ਕਿ ਜੀ ਸਾਡੇ ਹਿਸਾਬ ਨਾਲ ਸਹੀ ਹੈ, ਸਾਡੇ ਹਿਸਾਬ ਨਾਲ ਸਹੀ ਹੈ। ਕੋਈ ਵੱਡਾ ਆਲਮ ਆਇਆ, ਉਹਨੇ ਕਹਿਤਾ ਜੀ ਕਿ ਹੈ, ਉਹਦਾ ਇੱਕ ਨਾਂ ਦੇ ਦਿੱਤਾ। ਲੇਕਿਨ ਪਿੱਛੇ ਕੋਈ ਚੀਜ਼ ਤੇ ਹੈਗੀ ਸੀ ਨਾ, ਉਹਦੇ ਵਿੱਚੋਂ ਨਿਕਲੇ ਨਾ। ਸਮਝ ਆ ਰਹੀ ਗੱਲ ਦੀ? ਮੈਂ ਜਿਹੜੀ ਗੱਲ ਕਹਿ ਰਿਹਾ, ਉਹਦੇ ਉੱਤੇ ਵਜੂਦ ਹੀ ਕੋਈ ਨਹੀਂ ਸੀ ਦੂਜੇ ਦਾ, ਤੇ ਨਿਕਲ ਕੇ ਜਾਣਾ ਕਿੱਥੇ ਆ? ਇਹ ਸਾਜੀ ਕਨਫਰਮ ਮੇਰੇ ਕ੍ਰੀਏਟ ਕਰਨਾ ਕੋਈ ਵੱਡਾ, ਮੇਰੇ ਹਿਸਾਬ ਨਾਲ ਤੁਸੀਂ ਜਿਹੜੀ ਸੋਚ ਤੁਸੀਂ ਪਏ ਹੋ ਨਾ ਕਿ ਕ੍ਰੀਏਟ ਨਹੀਂ ਹੋ ਸਕਦਾ ਮਤਲਬ ਕ੍ਰੀਏਟ ਇਦਾਂ ਹੀ ਹੋ ਸਕਦਾ ਵਾ ਕਿ ਬੰਦੇ ਨੇ ਕਿਹਾ ਹੋਵੇ ਕਿ ਭਾਜੀ ਮੈਂ ਨਹੀਂ ਇਹਨੂੰ ਮੰਨਦਾ। ਹਾਂ, ਤੇ ਬਸ ਐਡਾ ਜਿਹਦੇ ਚ ਤੁਸੀਂ ਹੋ, ਹਾਂਜੀ, ਇਹਨੂੰ ਮੈਂ ਨਹੀਂ ਮੰਨਦਾ। ਹਾਂਜੀ, ਮੇਰੇ ਹਿਸਾਬ ਨਾਲ ਇੰਜ ਆ। ਹਾਂ, ਉਹ ਉਹਦਾ ਬਾਨੀ ਬਣ ਗਿਆ ਮਜ਼ਹਬ ਦਾ। ਹਾਂਜੀ, ਉਹਨੇ ਆਪਣੇ ਔਲਾਦ ਨੂੰ ਉਹ ਦੱਸਣਾ ਸ਼ੁਰੂ ਕਰਤਾ। ਉਹਨੇ ਉਸ ਆਪਣੀ ਔਲਾਦ ਨੂੰ, ਤੇ ਉਹ ਜਿਹੜਾ ਪਿਛਲਾ ਸੀ, ਹੁਣ ਜਿਵੇਂ ਸਾਡਾ ਇਸਲਾਮ ਦਾ ਕਨਸੈਪਟ ਹੈ। ਇੱਕ ਹੋਰ ਵੀ ਗੱਲ ਹੋ ਸਕਦੀ, ਮੈਂ ਬੜੀ ਬਰੀਕ ਗੱਲ ਕਰਨ ਲੱਗਾ, ਇੱਕ ਹੋਰ ਵੀ ਗੱਲ ਹੋ ਸਕਦੀ। ਹੁਣ ਦੇਖੋ ਨਾ, ਮਤਲਬ ਹਰ ਮਜ਼ਹਬ ਦਾ ਇੱਕ ਖੁਦਾ ਵੀ ਲੈਦਾ ਉਹਨਾਂ ਨੇ ਸਫਰ ਕੀਤੇ ਨੇ। ਹੋ ਸਕਦਾ ਹੈ ਤੇ ਕਈ ਲੋਕ ਕਹਿੰਦੇ ਨੇ ਕਿ ਰੱਬ ਇੱਕੋ ਹੀ ਆ, ਉਹਦੇ ਨਾਮ ਲੈਦਾ ਨੇ, ਕੋਈ ਉਹਨੂੰ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਹੈ ਇੱਕੋ ਹੀ ਆ। ਇਹ ਵੀ ਹੋ ਸਕਦਾ ਕਿ ਉਸ ਟਾਈਮ ਮਤਲਬ ਰੱਬ ਉਹੀ ਹੋਵੇ, ਅੱਗੋਂ ਆਪਣੇ ਕਈਆਂ ਨੇ ਉਹ ਚੇਂਜ ਕਰ ਲਏ ਹੋਣ ਕਿ ਮੈਨੂੰ ਇਹ ਨਹੀਂ ਪਸੰਦ ਗੱਲ, ਇਹਦੀ ਜਗ੍ਹਾ ਇਹ ਹੋਣਾ ਚਾਹੀਦਾ, ਇਹਦੀ ਜਗ੍ਹਾ ਇਹ ਹੋਣਾ ਚਾਹੀਦਾ। ਉਹ ਫਿਰ ਵਕਤਨ ਕਿਉਂਕਿ ਇਹ ਹਜ਼ਾਰਾਂ ਸਾਲ ਲੱਗੇ ਨੇ ਇਹ ਪ੍ਰੋਸੀਜਰ ਨੂੰ। ਇਹ ਕੋਈ, ਮੈਂ ਤੈਨੂੰ ਕਹਿਣਾ, ਕੋਈ ਸਾਲ 2 ਸਾਲ 5 ਸਾਲ 10 ਸਾਲ ਦੀ ਗੇਮ ਨਹੀਂ ਹੈਗੀ, ਠੀਕ ਹੈ ਨਾ। ਮਤਲਬ ਇੱਕ ਬੇਟਾ ਹੀ ਤੁਹਾਡਾ 60-70 ਸਾਲ ਦਾ, ਉਦੋਂ ਤਾਂ ਉਮਰਾਂ ਵੀ ਬਹੁਤ ਹੁੰਦੀਆਂ ਸੀ। 100 ਸਾਲ ਦਾ ਬੱਚਾ ਹੀ ਹੈ, ਤੇ ਇਹਦਾ ਮਤਲਬ ਉਹ ਪਤਾ ਨਹੀਂ ਕਿੰਨੇ ਅੱਗੇ ਜਾ ਕੇ, ਤੇ ਦਿਲ ਕਰੇ 5000 ਸਾਲ ਤੋਂ ਬਾਅਦ ਪਹਿਲਾਂ ਦੂਸਰਾ ਸੈਕਿੰਡ ਮਜ਼ਹਬ ਇੰਟਰੋਡਿਊਸ ਹੋਇਆ ਹੋਵੇ ਦੁਨੀਆ ਤੇ, ਜਾਂ 10000 ਸਾਲ ਤੋਂ ਬਾਅਦ ਹੋਇਆ ਹੋਵੇ। ਇੱਕ ਮਿਸਾਲ ਆ, ਜਦੋਂ ਬਹੁਤ ਜ਼ਿਆਦਾ ਦੁਨੀਆ ਫੈਲ ਗਈ, ਤੇ ਉਹ ਮਤਲਬ ਮੇਰੇ ਉਸ ਹਿਸਾਬ ਦੇ ਨਾਲ ਕਿ ਰੱਬ ਉਹੀ ਹੋਵੇ, ਲੇਕਿਨ ਫਿਰ ਐਸਤਾ ਜਿਹੜੇ ਉਹਦੇ ਮੰਨਣ ਵਾਲੇ ਨੇ, ਮਜ਼ਹਬ ਦੇ ਜਿਹੜੇ ਮੰਨਣ ਵਾਲੇ, ਉਹ ਫਿਰ ਜੋ ਆਉਂਦੇ ਗਏ, ਉਹ ਥੋੜਾ ਇਜ਼ਾਫਾ ਹੁੰਦਾ ਕਿ ਟੋਟਲ ਇੱਕ ਲਹਿਦਾ ਚੀਜ਼ਾਂ ਬਣ ਗਈਆਂ। ਉਹਨਾਂ ਦੇ ਕਾਨੂੰਨ, ਤੌਰ ਤਰੀਕੇ, ਇਬਾਦਤਾਂ ਦੇ ਤਰੀਕੇ, ਉਹਨਾਂ ਦੀ ਉਹ ਲਹਿਦਾ ਬਣ ਗਈ। ਅੱਛਾ, ਹੁਣ ਇੱਕ ਹੋਰ ਗੱਲ, ਸੇਮ ਇੱਦਾਂ ਹੀ ਬੋਲੀ, ਸੈਕਿੰਡ ਬੋਲੀ ਕਿੱਦਾਂ ਆਜ਼ਾਦ ਹੋਈ ਹੋਏਗੀ? ਇੱਕ ਬੰਦਾ ਦੁਨੀਆ ਤੇ ਆਇਆ, ਉਹਦੀ ਇੱਕ ਬੋਲੀ ਆ, ਕੋਈ ਵੀ ਲਾ ਲਓ, ਅਰਬੀ ਲਾ ਲਓ ਤੁਸੀਂ, ਇੱਕ ਮਿਸਾਲ, ਅਰਬੀ ਨਹੀਂ ਸੀ ਲੇਕਿਨ ਅਰਬੀ ਲਾ ਲਓ, ਉਰਦੂ ਲਾ ਲਓ, ਇੱਕ ਮਿਸਾਲ ਆ, ਪੂਰੀ ਦੁਨੀਆ ਤੇ ਹੋਰ ਬੰਦਾ ਕੋਈ ਨਹੀਂ, ਉਹਦਾ ਨਾਲ ਵਾਈਫ ਆ, ਉਹ ਵੀ ਨਾਲ ਆਈ, ਉਹ ਵੀ ਉਰਦੂ ਬੋਲ ਰਹੀ, ਇੱਕ ਮਿਸਾਲ, ਉਰਦੂ ਇੱਕ ਮਿਸਾਲ ਦੇ ਤੌਰ ਤੇ। ਉਹਦੇ ਬੱਚੇ ਪੈਦਾ ਹੋਏ, ਉਹਨਾਂ ਨੂੰ ਵੀ ਉਹਨਾਂ ਨੇ ਉਰਦੂ 'ਚ ਹੀ ਕਹਿਣਾ, ਜਿੱਦਾਂ ਅਸੀਂ ਉਰਦੂ 'ਚ ਕਹੀਦਾ ਬੇਟਾ ਯੇ ਵੋ। ਉਹਨਾਂ ਦੇ ਬੱਚੇ ਪੈਦਾ ਹੋਏ, ਉਹਨਾਂ ਨੂੰ ਦੂਜੀ ਆਉਂਦੀ, ਦੂਜੀ ਲੈਂਗੁਏਜ ਦਾ ਤਸੱਵਰ ਕਿੱਥੋਂ ਸ਼ੁਰੂ ਹੋਇਆ? ਇੱਕ ਤੋਂ ਫੁੱਟੀ, ਚੱਲ ਇਹ ਦੱਸ ਤਾਂ ਜੀ। ਇਹ ਹੈਰਾਨ ਕੌਣ ਗੱਲ ਨਹੀਂ, ਮੇਰੇ ਹਿਸਾਬ ਦੱਸੋ ਨਾ। ਇੱਕ ਬੱਚਾ ਤੁਸੀਂ ਪੈਦਾ ਹੋਇਆ ਵਾ, ਉਹਨੂੰ ਛੋਟਾ ਜਿਹਾ ਬੱਚਾ ਵਾ, ਉਹਨੂੰ ਕਿਸੇ ਜੰਗਲ ਦੇ ਵਿੱਚ ਛੱਡ ਆਓ, ਉਸ ਬੱਚੇ ਨੂੰ ਜਿਸ ਤਰ੍ਹਾਂ ਵੱਡਾ ਹੁੰਦਾ ਜਾਂ ਉਹਦੀ ਪਰਵਰਿਸ਼ ਹੁੰਦੀ ਜਾਵੇ, ਉਹਨੂੰ ਕੋਈ ਕੇਅਰ ਟੇਕਰ ਹੋਵੇ ਜਿਹੜਾ ਬੋਲੇ ਨਾ, ਉਹਨੂੰ ਵੱਡਿਆਂ ਕਰਕੇ ਉਹਨੂੰ ਛੱਡ ਦਿਓ, ਕੋਈ ਜ਼ੁਬਾਨ ਦਾ ਕੋਈ ਲਫ਼ਜ਼ ਨਾ ਬੋਲਿਆ ਜਾਏ, ਉਹ ਉੱਥੇ ਹੀ ਬੱਚਾ ਪੈਦਾ ਹੋਵੇ, ਤੇ ਫਿਰ ਉਹਨੇ ਚੀਜ਼ਾਂ ਦੇ ਨਾਮ ਆਪ ਕ੍ਰੀਏਟ ਕਰ ਲੈਣੇ। ਨਹੀਂ, ਸੁਣੋ ਤਾਂ ਸਹੀ, ਸੁਣੋ, ਇਹਦੀ ਤੇਰੀ ਇਸ ਦਲੀਲ ਦੀ ਨਫੀ ਮੈਂ ਇੱਕ ਬੜੀ ਅੱਛੀ ਮਿਸਾਲ ਤੋਂ ਤੈਨੂੰ ਕਰਾਂਗਾ। ਜਿਹੜੇ ਬੰਦੇ ਆ ਗੂੰਗੇ ਨਹੀਂ ਹੁੰਦੇ, ਬੋਲ ਨਹੀਂ ਸਕਦੇ, ਇਹ ਲਾਈਕ ਸੇਮ ਉਹ ਬੰਦੇ ਹੁੰਦੇ ਨੇ ਜਿਹੜੇ ਤੂੰ ਕਹਿ ਰਿਹਾ, ਇਹ ਬੋਲ ਨਹੀਂ ਸਕਦੇ। ਇਹ ਬੋਲ ਸਕਦੇ ਨੇ, ਇਹ ਸੁਣ ਨਹੀਂ ਸਕਦੇ। ਇਹ ਬੋਲਦੇ ਕਿਉਂ ਨਹੀਂ? ਬੋਲਦੇ ਇਸ ਤੋਂ ਨਹੀਂ, ਇਹਨਾਂ ਦੇ ਕੰਨਾਂ 'ਚ ਆਵਾਜ਼ ਨਹੀਂ ਪੈਂਦੀ। ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹਨੂੰ ਮੇਜ਼, ਇਹਨੂੰ ਕਲੀਨ ਕਹਿਣਾ, ਕਲੀਨ। ਉਹਨਾਂ ਨੇ ਕਲੀਨ ਲਫ਼ਜ਼ ਸੁਣਿਆ ਨਹੀਂ ਹੁੰਦਾ। ਕਹਿੰਦੇ ਨਾ ਅੱਬੂ ਜੀ, ਅੰਮੀ ਜੀ, ਉਹਨਾਂ ਨੇ ਸੁਣਿਆ ਨਹੀਂ ਹੁੰਦਾ। ਡਾਕਟਰ ਕਹਿੰਦੇ ਨੇ ਕਿ ਗੂੰਗਾ ਦੁਨੀਆ ਤੇ ਕੋਈ ਨਹੀਂ ਹੁੰਦਾ, ਗੂੰਗਾ ਕੋਈ ਨਹੀਂ ਹੁੰਦਾ, ਬਹਿਰੇ ਹੁੰਦੇ ਨੇ। ਬਹਿਰੇ ਹੋਣ ਦੀ ਵਜ੍ਹਾ ਤੋਂ, ਕਿਉਂਕਿ ਉਹਨਾਂ ਨੂੰ ਕੁਝ ਸੁਣਿਆ ਨਹੀਂ ਜਾ ਰਿਹਾ, ਉਹਨਾਂ ਨੂੰ ਪਤਾ ਨਹੀਂ ਹੈ, ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕੁਝ ਐਂ ਕਹਿ ਰਿਹਾ, ਠੀਕ ਹੈ। ਅੱਛਾ, ਹੁਣ ਉਹ ਕੀ ਕਰਦੇ ਨੇ? ਬਾ, ਉਹਨੂੰ ਉਹ ਡਿਜ਼ਾਈਨ ਤੋਂ ਪਤਾ ਲੱਗ ਜਾਏਗਾ ਕਿ ਬਾ ਜਿਹੜਾ ਨਾ, ਇਹ ਇਸ ਚੀਜ਼ ਨੂੰ ਕਹਿੰਦੇ ਆ, ਅੱਬੂ, ਉਹ ਇੱਥੋਂ ਅੰਦਾਜ਼ਾ ਲੱਗ ਗਿਆ, ਅੱਬੂ, ਪਾਪਾ। ਜਦੋਂ ਤੂੰ ਕਹੇਗਾ ਨਾ ਪਾਪਾ, ਉਹ ਕਹੇਗਾ ਉਹ ਬੈਠੇ, ਉਹਨੂੰ ਪਤਾ ਲੱਗ ਜਾਏਗਾ ਕਿ ਜਿਹੜਾ 2 ਵਾਰੀ, ਉਹਨੂੰ ਇਹ ਨਹੀਂ ਪਤਾ ਪਾ ਦੀ ਫੀਲਿੰਗ ਕੀ ਹੈ, ਪੇ ਅਲਿਫ ਪਾ ਕੀ ਹੁੰਦਾ। ਉਹਨੂੰ ਇਹ ਪਤਾ 2 ਵਾਰੀ ਇਹਦੇ ਹੋਂਠ ਇਸ ਸਟਾਈਲ 'ਚ ਹਿੱਲੇ ਨੇ ਤੇ ਇਸ ਬੰਦੇ ਦਾ ਨਾਮ ਆ, ਇਹ ਮੈਨੂੰ ਇਹਦਾ ਪੁੱਛਣ ਦਿਆ। ਸਮਝ ਆ ਗਈ? ਮੇਰੇ ਇੱਕ ਦੋਸਤ ਨੇ ਅਮਰੀਕਾ 'ਚ, ਉਹਨਾਂ ਦਾ ਬੇਟਾ ਕੋਈ 16-17 ਸਾਲ ਦਾ ਹੋ ਗਿਆ, ਇਹ ਹੀ ਮਸਲਾ ਸੀ। ਉਹਨਾਂ ਨੇ ਉਹਦਾ ਇਲਾਜ, ਡਾਕਟਰ ਨੇ ਕਿਹਾ ਜੀ ਹੈ 35-40-50 ਲੱਖ ਰੁਪਇਆ ਲੱਗਾ, ਉਹ ਠੀਕ ਹੋ ਗਿਆ। ਉਹ ਜਦੋਂ ਠੀਕ ਹੋਇਆ, ਉਹਦੇ ਆਵਾਜ਼ ਪਈ, ਉਹ ਡਰਨੋਂ ਹੀ ਨਾ ਹਟੇ। ਉਹ ਇੰਝ ਇੱਕਦਮ ਆਇਆ ਨਾ,
ਹੁਣ ਉਹ 4-5 ਸਾਲ ਦੇ ਵਿੱਚ ਮਾਸ਼ਾਅੱਲਾ ਉਹ 18 ਸਾਲ ਦਾ ਹੋ ਕੇ ਉਦਾਂ ਬੋਲਣ ਲੱਗਾ ਜਿਵੇਂ ਬੱਚੇ ਨੂੰ ਕਹਿੰਦਾ ਬੇਟਾ ਕਹਿ ਓਏ ਮਮਾ ਪਾਪਾ। ਉਹ ਵੱਡਾ ਹੋ ਕੇ ਏਦਾਂ ਬੋਲਦਾ ਸੀ। ਕਿਉਂ? ਉਹਨੇ 18 ਸਾਲ ਤੋਂ ਬਾਅਦ ਸੁਣਿਆ ਕਿ ਅੱਛਾ ਇਹ ਕਹਿਣਾ ਸਮਝ ਆਈ। ਲਿਹਾਜ਼ਾ ਇਸ ਤੋਂ ਤੇਰੀ ਇਹ ਜਿਹੜੀ ਦਲੀਲ ਹੈ ਕਿ ਇੱਕ ਬੰਦੇ ਨੂੰ ਇਕੱਲੇ ਨੂੰ ਜੰਗਲ 'ਚ ਛੱਡ ਆਓ ਤੇ ਉਹ ਆਪੇ ਹੀ ਬੋਲੀ ਬਣਾ ਲਏਗਾ, ਨਹੀਂ। ਜਿੰਨੀ ਦੇਰ ਤੱਕ ਉਹ ਕੁਝ ਸੁਣੇਗਾ ਨਹੀਂ ਜਾਂ ਉਹਨੂੰ ਕੋਈ ਹੋਰ ਬੋਲੀ ਨਹੀਂ ਆਉਂਦੀ ਹੋਏਗੀ ਪਹਿਲੇ, ਫਿਰ ਉਹਦੀ ਕ੍ਰੀਏਸ਼ਨ ਮੇਰੇ ਹਿਸਾਬ ਨਾਲ ਉਹ ਕਰ ਸਕਦਾ ਜਿਹਨੂੰ ਪਹਿਲੇ ਕੋਈ ਆਉਂਦਾ ਕੁਝ, ਉਹ ਉਹਨੂੰ ਡਿਫਰੈਂਟ ਕਰ ਸਕੇਗਾ। ਉਹ ਉਹਨੂੰ ਡਿਫਰੈਂਟ ਕਰ ਜਿੱਦਾਂ ਸਰ ਨਹੀਂ ਸੁਣੋ ਜਿੱਦਾਂ ਹਜ਼ਰਤ ਜਿਹੜੀ ਤੁਸੀਂ ਦਲੀਲ ਦਿੱਤੀ ਨਾ ਉਹ ਐਡੀ ਕੁ ਬਰੀਕ ਵਾ ਕਿ ਉਹ ਆਮ ਫਹਿਮ ਬੰਦੇ ਦੀ ਸੈਂਸ ਤੇ ਸਾਡੇ ਆਈ ਬਰੀਕ ਲੋਕ ਨਹੀਂ ਉਹ ਠੀਕ ਆ, ਲੇਕਿਨ ਕੁਝ ਐਸੀ ਗੱਲਾਂ ਹੁੰਦੀਆਂ ਜਿਹੜੀਆਂ ਨੇ ਉਹ ਸਾਇੰਟੀਫਿਕਲੀ ਉਹ ਤੁਸੀਂ ਪੜ੍ਹ ਸਮਝ ਸਕਦੇ। ਜਿਹੜੀ ਮੈਂ ਗੱਲ ਕੀਤੀ ਉਸਤਾਦ ਜੀ, ਇਹ ਬੱਚਾ ਕ੍ਰੀਏਟ ਕਰੇਗਾ ਬੋਲੀ, ਆਵਾਜ਼ ਨਹੀਂ ਉਹਨੂੰ ਪਤਾ, ਕੋਈ ਆਵਾਜ਼ ਨਹੀਂ ਸੁਣੀ ਉਹਨੇ, ਲੇਕਿਨ ਉਹਨੇ ਇੱਕ ਚੀਜ਼ ਉਹਦੇ ਹੁਜਮ ਦੇ ਹਿਸਾਬ ਨਾਲ ਇਹ ਤਕਲੀਨ ਆ ਨਾ, ਉਹਨੇ ਦੇ ਹਿਸਾਬ ਨਾਲ ਕਿ ਯਾਰ ਇਹਦਾ ਨਾਂ ਕੀ ਹੋਣਾ ਚਾਹੀਦਾ। ਇੱਕ ਜੰਗਲ 'ਚ ਰਹਿਣ ਵਾਲਾ ਬੰਦਾ ਉਹਦਾ ਆਪਣਾ ਨਾਮ ਕ੍ਰੀਏਟ ਕਰ ਸਕਦਾ, ਫਿਰ ਉਹਦੇ ਨਾਲ ਜੇ ਕੋਈ ਜੁੜ ਗਿਆ ਬੰਦਾ ਫਿਰ ਉਹਨੂੰ ਸਿਖਾ ਸਕਦਾ ਕਿ ਮੈਂ ਇਹਦਾ ਨਾਂ ਆ ਰੱਖਿਆ। ਇਸੇ ਤਰ੍ਹਾਂ ਬੋਲੀ ਕਨਵਰਟ ਹੁੰਦੀ ਫੈਲਦੀ ਗਈ। ਸੁਣ, ਉਹਨੂੰ ਇਹ ਕਿੱਦਾਂ ਪਤਾ ਲੱਗੂ ਮੈਂ ਇਹਦਾ ਨਾਮ ਰੱਖਣਾ? ਇਹ ਉਹਨੂੰ ਸੋਚ ਕਿੰਨੇ ਦੇਣੀ? ਸਰ ਜਦੋਂ ਜ਼ੁਬਾਨ ਦਿੱਤੀ ਰੱਬ ਨੇ, ਜ਼ੁਬਾਨ ਦਿੱਤੀ ਉਹਨੇ ਕੁਛ ਨਾ ਕੁਛ ਤੇ ਵਰਡ ਬੋਲ ਸਕਦਾ ਯਾਰ ਐ ਨਹੀਂ ਗੱਲ। ਉਹ ਜਦੋਂ ਉਸਤਾਦ ਜੀ ਕਿਸੇ ਸ਼ਹਿਰ ਨਹੀਂ ਠਹਿਰ ਜਾ, ਜ਼ੁਬਾਨ ਦੇਖਣਾ। ਉਹ ਜੰਗਲ 'ਚ ਫਿਰ ਰਿਹਾ, ਉਹ ਸ਼ੇਰ ਨੂੰ ਵੀ ਦੇਖ ਰਿਹਾ, ਵਾਹ ਕਰ ਰਿਹਾ, ਖੋਤੇ ਨੂੰ ਵੀ ਦੇਖ ਰਿਹਾ, ਇੱਕ ਮਿਸਾਲ, ਠੀਕ ਹੈ ਜੀ। ਹਿਰਨ ਵੀ ਬੋਲਦਾ ਦੇਖ ਰਿਹਾ, ਸਾਰਿਆਂ ਨੂੰ ਦੇਖ ਰਿਹਾ, ਤੇ ਉਹ ਲਫ਼ਜ਼ ਨਹੀਂ ਬੋਲ ਰਹੇ, ਉਹ ਉਦਾਂ ਬੋਲਣ ਲੱਗ ਪਏਗਾ। ਉਹਨੂੰ ਇਹ ਕਿਤੋਂ ਸੋਚ ਹੋਣੀ ਇਹਦਾ ਮੈਂ ਨਾਮ ਰੱਖਾਂ, ਇਹਦਾ ਮੈਂ ਆਹ ਨਾਮ ਰੱਖਾਂ, ਇਹਦਾ ਮੈਂ ਆਹ ਨਾਮ ਰੱਖਾਂ। ਇਹ ਜਦੋਂ ਉਹਨੂੰ ਇਹ ਸੋਚ ਹੋਣੀ ਹੈ, ਇਹਦਾ ਮਤਲਬ ਆ ਉਹ ਪਹਿਲੇ ਕਿਸੇ ਨਾ ਕਿਸੇ ਬੋਲੀ ਨੂੰ ਜਾਣਦਾ ਵਾ। ਨਹੀਂ ਤੇ ਉਹਦੇ ਨਾਲ ਕੋਈ ਹੋਏਗਾ ਕਿ ਇਕੱਲਾ ਹੀ ਹੈ? ਉਸਤਾਦ ਜੀ ਇਹਨੇ ਸਿੱਟਿਆ ਜੰਗਲ 'ਚ ਇਹਨੂੰ। ਯਾਰ ਉਹ ਇਕੱਲਾ ਨਹੀਂ ਹੋਏਗਾ। ਦੱਸੋ ਜੀ ਭਾਜੀ, ਕੱਲਾ ਕਿ ਨਾਲ ਕੋਈ? ਕੱਲਾ ਵਾ ਯਾਰ, ਉਹਨੂੰ ਇੱਕ ਬੰਦਾ ਛੱਡ ਆਇਆ। ਯਾਰ ਅੱਛਾ ਉਹਨੂੰ ਇੱਕ ਬੰਦਾ ਸ਼ੇਰ ਦਾ ਪਤਾ ਲੱਗੇਗਾ। ਠਹਿਰ, ਉਹ ਪੈਦਾ ਹੁੰਦੇ ਹੀ ਛੱਡ ਆਇਆ ਛੱਡ ਆਇਆ, ਤੇ ਉਹ ਜਦੋਂ ਉੱਥੇ ਪੈਦਾ ਹੁੰਦੇ ਆ ਛੱਡ ਆਇਆ ਤੇ ਉਹਨੂੰ ਕਿੰਨੇ ਉੱਥੇ ਦੁੱਧ ਪਿਆਇਆ, ਸਾਰਾ ਕੁਝ। ਇਹ ਉਹੀ ਤਾਂ ਮੈਂ ਦੱਸਿਆ ਨਾ ਕਿ ਜੇ ਕੋਈ ਬੰਦਾ ਜੰਗਲ ਕੋਈ ਫਿਲਮ ਐਕਸਪੈਰੀਮੈਂਟ ਉਸਤਾਦ ਜੀ, ਜੇ ਤੁਸੀਂ ਐਕਸਪੈਰੀਮੈਂਟ ਕਰਨਾ ਚਾਹੋ ਨਾ, ਬੋਲੀ ਦੀ ਕ੍ਰੀਏਸ਼ਨ ਕਿੱਦਾਂ ਹੋਈ, ਮੈਂ ਉਸ ਗੱਲ ਨੇ ਕੀਤੀ ਕਿ ਇੱਕ ਬੰਦਾ ਜਿਹੜਾ ਨਾ ਬੋਲੇ ਨਾ ਸੁਣੇ ਉਹਦੀ ਗੱਲ, ਸਿਰਫ ਉਹਨੂੰ ਪਾਲ ਪੋਸ ਕੇ ਇੰਨਾ ਕਰ ਦੇਵੇ ਕਿ ਉਹ ਆਪਣੇ ਆਪ ਮਾਮਲਾਤ ਕਰ ਲੇ। ਬਾਕੀ ਉਹਦੀ ਬੋਲੀ ਕ੍ਰੀਏਸ਼ਨ ਕਰਨ ਦੀ ਹੁਣ ਪ੍ਰੋਸੈਸ ਨੂੰ ਤੁਸੀਂ ਵੇਖਿਆ ਜਾਏ ਨਾ, ਤੇ ਉਹ ਇਸੇ ਤਰ੍ਹਾਂ ਕਰੇਗਾ ਜਿਵੇਂ ਤੁਸੀਂ ਕਿਹਾ ਸ਼ੇਰ ਬੋਲਦਾ ਵਾਹ, ਉਹਨੇ ਸ਼ੇਰ ਦਾ ਆਪਣੀ ਜ਼ੁਬਾਨ ਆਪਣੀ ਆਵਾਜ਼ ਦੇ ਵਿੱਚ ਉਹਦਾ ਨਾਮ ਇਹ ਰੱਖ ਲਿਆ। ਇੱਕ ਮੈਂ ਗੱਲ ਕਰਨਾ, ਅਸੀਂ ਹੁਣ ਜਿਹੜੇ ਲੋਕਾਂ ਨੇ ਬੋਲੀਆਂ ਕ੍ਰੀਏਟ ਕੀਤੀਆਂ ਨਾ, ਉਹ ਇਸੇ ਤਰ੍ਹਾਂ ਅੱਛਾ ਚਾਈਨੀਜ਼ ਆ ਨਾ। ਅੱਛਾ ਹਿਰਨ ਦਾ ਉਹਨੇ ਕੀ ਨਾਂ ਰੱਖਿਆ? ਅੱਛਾ ਅੱਛਾ, ਇਹਦਾ ਮਤਲਬ ਆ ਕਿ ਉਹ ਜਿਹੜਾ ਵਾ ਜ਼ੈਬਰਾ, ਉਹ ਬੋਲਦਾ ਹੀ ਨਹੀਂ, ਉਹਦੇ ਹਿਸਾਬ ਨਾਲ ਉਹ ਗੂੰਗਾ ਹੀ ਆ। ਫਿਰ ਉਹ ਤੇ ਉਹਦਾ ਨਾਮ ਇਹ ਰੱਖ ਲੇਗਾ ਬਸ। ਅੱਛਾ ਉਹਦਾ ਨਾਂ ਆ ਕਿ ਵੀ ਓਏ ਜੀ ਲੰਮੀ ਧੌਣ। ਤੁਸੀਂ ਹੁਣ ਓਏ ਗਿਆ ਵਾ, ਆਖਰ ਇਹ ਵੀ ਕਿਸੇ ਬੰਦੇ ਦੇ ਜ਼ਿਹਨ 'ਚ ਆਇਆ ਹੁਣ ਯਾਰ ਓਏ ਕੀ ਆ, ਠੀਕ ਹੈ। ਇਹ ਬੁਲਾਉਣ ਲਈ ਜਿਹੜਾ ਓਏ ਨਾ, ਇਹ ਅਲੀਫ ਹੈਗਾ ਵਾ ਲਿਸਕਨੀਜ਼ੀਆ ਦਾ ਲਫ਼ਜ਼ ਆ। ਲਿਸਕਨੀਜ਼ੀਆ ਦਾ, ਹਾਂ ਲਿਸਕਨੀਜ਼ੀਆ ਜ਼ੁਬੈਕਸਤਾਨ ਤੋਂ ਪਹਿਲੋਂ ਦਾ ਉਹ ਆ ਵਾਓ। ਇਹ ਜ਼ੁਬਿਸਤਾਨ ਦਾ ਸਭ ਤੋਂ ਪੁਰਾਣਾ ਲਫ਼ਜ਼ ਵਾ। ਯਾਰ ਮੇਰੀ ਗੱਲ ਸੁਣਨਾ, ਇਹ ਇਟਲੀ, ਜਿਹਨੇ ਇਟਲੀ ਆਜ਼ਾਦ ਕੀਤਾ ਸੀ ਨਾ, ਜਿਹਨੇ ਦਾ ਨਾਂ ਰੱਖਿਆ ਸੀ ਇਟਲੀ, ਅੱਛਾ, ਉਸ ਬੰਦੇ ਦੀ ਇਹ ਓਏ ਵੱਡੀ ਉਹਦੀ ਲਈ ਉਹਨਾਂ ਨੇ, ਵਾਓ ਜਿਹੜੀ ਆ ਇਹ ਕਿਤੋਂ ਲਈ, ਅਲੀਫ ਉਹ ਜਿਹੜਾ ਕੁਨਿਸਤਾਨ ਦੇ ਵਿੱਚੋਂ ਲਈ, ਇਹ ਮਲਾਗਰ ਨੇ ਬਣਾਇਆ ਓਏ। ਫਿਰ ਸਭ ਤੋਂ ਪਹਿਲੇ ਇਹਦਾ ਭਰਪੂਰ ਫਾਇਦਾ ਚੁੱਕਿਆ ਇੰਡੀਆ ਦੇ ਇੱਕ 뮤직 ਡਾਇਰੈਕਟਰ ਨੇ। ਉਹਨੇ ਕਿਹਾ ਓਏ ਓਏ, ਉਹਨੇ ਇਹਦਾ ਵਾਅਦਾ ਕੀਤਾ ਓਏ ਓ ਆ, ਉਹਨੇ ਕੀਤਾ, ਠੀਕ ਹੈ। ਅੱਛਾ ਤੁਸੀਂ ਇਟਲੀ ਦੇ ਬਾਰੇ ਦੱਸਿਓ ਜੀ, ਇਟਲੀ ਦਾ ਨਾਮ ਕਿੱਥੋਂ ਪਿਆ? ਤੁਸੀਂ ਦੱਸਣ ਨਹੀਂ ਦੇ, ਉਦੋਂ ਦੇ ਮਜ਼ਹਬ ਦੀਆਂ ਇੰਨੀਆਂ ਗੱਲਾਂ ਹੋ ਰਹੀਆਂ, ਇੰਨੇ ਤੁਸੀਂ ਚੇਂਜ ਕੀਤੇ ਮਜ਼ਹਬ। ਆਹੋ भाई पहली बात तो ये है, ये मजहब की बातें नहीं हो रही। अच्छा चलो, ये एक और तरह की बात हो रही। इटली ਦਾ ਦੱਸੋ ਉਹਨਾਂ ਨੂੰ, ਇਟਲੀ ਪਤਾ ਦੱਸ। ਉਹ ਇਟਲੀ ਕਲੀ ਪੱਗ ਇਟਲੀ ਪਤਾ ਕਿੱਦਾਂ ਬਣਿਆ ਸੀ? ਇਹ ਜਦੋਂ ਮੁਲਕ ਬਣਿਆ ਨਾ, ਇਹਦੇ ਨਾਲ ਕਿਸੇ ਨੇ ਤਾਮਨ ਹੀ ਨਹੀਂ ਕੀਤਾ। ਫਿਰ ਇੱਕ ਮੁਲਕ ਨੇ ਭਾਈ ਇਹਨਾਂ ਨੂੰ ਇੱਟਾਂ ਦਿੱਤੀਆਂ, ਫਿਰ ਦੂਜੇ ਵਜ਼ੀਰ ਵਾਲਿਆਂ ਨੇ ਫੋਨ ਕੀਤਾ, ਕਹਿੰਦਾ ਇਟਲੀ, ਹਾਂ ਕਹਿੰਦਾ ਇਟਲੀ, ਇਟਲੀ ਕਹਿੰਦਾ, ਹਾਂ ਕਹਿੰਦਾ ਲਈ ਆ ਇਟਲੀ। ਹਾਂਜੀ, ਅੱਛਾ ਇਹਦਾ ਅਸਲ ਨਾਮ ਹੈਗਾ ਇਟਲੀ। ਇਟਲੀ ਯਾਰ ਇੱਟ ਫਿਰ ਉਹਨੇ ਦਿੱਤੀ ਦਾ ਯਾਰ ਕਮਾਲ। ਅੱਛਾ ਉਹ ਜਿੱਦਾਂ ਨਹੀਂ ਹੁੰਦਾ ਕਿ ਮਤਲਬ ਮੇਰਾ ਨਾਮ ਹੁਣ ਕਿਸੇ ਦਾ ਨਾਮ ਸ਼ਹਿਜ਼ਾਦ, ਉਹਨੂੰ ਸ਼ਿਆਦ ਕਹੀਏ, ਇਸ ਤਰ੍ਹਾਂ ਇਹ ਅਸਲ ਲਫ਼ਜ਼ ਸੀ ਇਟਲੀ। ਆ ਤੇ ਵਿਗੜ ਗਿਆ ਨਾ, ਉਹ ਬਣ ਗਿਆ ਇਟਲੀ ਬਣ ਗਿਆ। ਨਾਲੇ ਜਿਹੜੇ ਉਸਤਾਦ ਜੀ ਗੂੰਗੇ ਅੰਨੇ ਹੈਗੇ ਨੇ ਨਾ, ਇਹਨਾਂ ਦੀ ਇੱਕ ਵੈਸੇ ਹੀ ਉਹ ਸੈਂਸ ਆਫ ਹਿਊਮਰ, ਇਹ ਤੁਹਾਨੂੰ ਪਤਾ ਹੋਣਾ, ਤੁਹਾਡੀ ਫੈਮਿਲੀ 'ਚ ਹੈ ਵੀ ਬੜੇ ਅਲੱਗ ਹੁੰਦੀ ਹੈ ਇਹਨਾਂ ਦੀ, ਯਾਨੀ ਕਿ ਇੱਕ ਰਗ ਅਲੱਗ ਹੁੰਦੀ। ਅੱਛਾ ਇਹਦਾ ਕੋਈ ਤਲਕ ਹੈਗਾ ਸਾਡੀ ਗੁਫ਼ਤਗੂ? ਨਹੀਂ, ਸਾਡੀ ਗੁਫ਼ਤਗੂ ਨਾਲ ਮੈਂ ਤਦੇ ਉਹਨੇ ਮੈਨੂੰ ਫੋਰਸ ਕੀਤਾ ਤੇ ਮੈਂ ਵਿੱਚ ਆਇਆ। ਅੱਛਾ ਫੈਸਲ ਸਾਹਿਬ ਤੋਂ ਪਹਿਲੇ ਆਂਡਾ ਕਿੰਨੇ ਫਰਾਈ ਕੀਤਾ ਹੋਏਗਾ? ਮੁੰਡਾ ਦੋਸਤ ਸੀ, ਉਹਨੇ ਕੀਤਾ।
ਅੱਛਾ ਜੀ, ਇਹਨਾਂ ਦੇ ਮਹੱਲੇ ਹੋਇਆ ਸੀ ਉਦੋਂ ਇਹਨਾਂ ਦਾ ਮਹੱਲਾ ਪੁੱਠਾ ਸੀ, ਇਹ ਉੱਤੋਂ ਆਇਆ ਥੱਲੇ ਟੁਰਦੇ ਹੁੰਦੇ ਮੇਰੇ ਹਿਸਾਬ ਯਾਰ ਮੈਂ ਕਹਿ ਰਿਹਾ ਸੀ ਕਿ ਅੰਡਾ ਕਿੰਨੇ ਫਰਾਈ ਕੀਤਾ? ਕਿਹਨੇ ਕਿਹਾ ਹੈਗਾ ਕਿ ਯਾਰ ਘਿਓ ਪਾ ਕੇ ਨਾ ਤੇ ਚੈਂਡਾ ਅੰਡਾ ਪਾਓ ਤੇ ਚਮਚੀ ਨਾਲ ਗੋਲੀ ਜਿੰਨੀ ਸਖਤ ਕਰਨੀ ਘਿਓ ਪਾ ਕੇ ਉਨੀ ਕਰ ਲਓ, ਉਸ ਤੋਂ ਬਾਅਦ ਇਹਨੂੰ ਥੱਲਿਓ ਥੋੜਾ ਨਮਕ ਪਾ ਲਓ, ਲੱਗੇਗਾ ਨਹੀਂ। ਹਾਂ, ਫਿਰ ਇਹਦੇ ਨਾਲ ਇੱਕ ਡਬਲ ਰੋਟੀ ਹੋਣੀ ਚਾਹੀਦੀ। ਜਿੱਦਾਂ ਤੁਸੀਂ ਉਦੋਂ ਡਿਸ਼ਾਂ ਕੀਤੀਆਂ ਸੀ ਨਾ ਖਰਾਬ, ਇਦਾਂ ਹੀ ਆਂਡਾ ਯਾਦ ਹੋਇਆ। ਤਾਜੀ ਤਜਰਬਾਤ ਹੁੰਦੇ ਰਹਿੰਦੇ ਆ। ਅੱਛਾ ਉਸਤਾਦ ਜੀ, ਇੱਕ ਹੋਰ ਗੱਲ, ਇੱਕ ਮਿਸਾਲ ਹੈ, ਇਨਸਾਨ ਸ਼ੁਰੂ ਹੋਇਆ ਦੁਨੀਆ ਬਣਨੀ, ਸਬਜ਼ੀਆਂ ਸੁਬਜ਼ੀਆਂ, ਇੱਕ ਜਗ੍ਹਾ ਤੇ ਪਾਲਕ ਉੱਗੀ, ਉਹ ਕਿੰਨੇ ਦੱਸਿਆ ਉਹਨੂੰ ਵੀ ਆ ਪਾਲਕ ਕੱਟ ਕੇ ਬਿੱਲੀ ਕੱਚ ਕਰਕੇ ਟੈਪ ਉਸਤਾਦ ਜੀ, ਤੇ ਇੰਜ ਚ ਪਾਉਣਾ ਤੇ ਇਹਦੇ ਚ ਇੰਨੀ ਮਿਰਚ ਪਾਉਣੀ, ਇਦਾਂ ਤੇ ਇਹਨੂੰ ਇਦਾਂ ਧੋਣਾ ਤੇ ਇਦਾਂ ਇਹਨੂੰ ਖਾਣਾ, ਇਦਾਂ। ਇਹ ਕਿਹਨੇ ਦੱਸਿਆ? ਕਰੇਲਿਆਂ ਦਾ ਕਿੰਨੇ ਦੱਸਿਆ ਵੀ ਇਦਾਂ ਭਰਨੇ? ਹਾਏ ਹਾਏ ਹਾਏ। ਕਰੇਲਿਆਂ ਦੀ ਭਰਾਈ ਕਿੰਨੇ? ਕੌਣ ਸੀ ਉਹ ਮਹਾਪੁਰਸ਼? ਫਿਰ ਯਾਰ ਮਤਲਬ ਚਲੋ ਇੱਕ ਕਰੇਲਾ ਉੱਗਿਆ, ਉਹ ਪੱਕਦਾ ਹੋਏਗਾ ਕੱਟ ਕੁੱਟ ਕੇ, ਲੇਕਿਨ ਕਿਹੜਾ ਐਸਾ ਬਰੀਕ ਨੂੰ ਪੈਦਾ ਹੋਈ ਜਿਹਨੇ ਕਿ ਨਹੀਂ ਐ ਕਰਕੇ ਇਹਦੇ ਚ ਕੀਮਾ, ਉੱਤੋਂ ਧਾਗਾ, ਦਿਨ ਇੱਕ ਦਿਨ, ਇਹ ਕੀ ਫਿਰ ਤਲਾਈ। ਆਹਾ ਅਸਲ ਚ ਕੋਈ ਬਾਰੀਕ ਬਾਰੀਕਾ ਜਿਹਨੂੰ ਅਲਹਾਮ ਹੋਇਆ ਕਿ ਇਹ ਆਮ ਸਬਜ਼ੀ ਨੇ। ਕੇਲਾ ਪੱਕਿਆ ਨਹੀਂ, ਕਰੇਲਾ ਇਹ ਉਤਰਿਆ, ਇਹ ਆਮਦ ਸੀ ਕਿਸੇ ਦੀ। ਓਹੋ, ਅੱਛਾ ਜੀ, ਲੋਟਾ ਕਿਸ ਬੰਦੇ ਨੇ ਯਾਦ ਕੀਤਾ ਹੁਣ ਉਸਤਾਦ? ਅੱਛਾ, ਲੋਟਾ ਪਤਾ ਕੀ, ਲੋਟਾ ਇਨਸਾਨੀ ਤਖਲੀਕ ਹੋ ਸਕਦੀ ਇੱਕ ਦੇਣਾ ਕਿ ਵੀ ਇਸ ਤਰ੍ਹਾਂ ਦਾ ਚਾਹੀਦਾ, ਇਸ ਜਗ੍ਹਾ ਯੂਜ਼। ਜਿੱਦਾਂ ਕੋਈ ਵੀ ਚੀਜ਼ ਹੁਣ ਤੁਸੀਂ ਅੱਜ ਵੀ ਚੀਜ਼ਾਂ ਆਜ਼ਾਦ ਹੁੰਦੀਆਂ ਨੇ ਨਵੀਆਂ ਨਵੀਆਂ, ਉਹ ਆਹ ਦੇਖੋ ਇਹ ਚੀਜ਼ ਜਿਹੜੀ ਫਲਾਨ ਨਹੀਂ ਸੀ ਇੰਨੀ ਮਿਹਨਤ ਕਰੀ ਦੀ, ਉਹਨਾਂ ਨੇ ਚੀਜ਼ ਬਣਾਈ, ਉਹ ਜੀ ਫੌਰਨ ਹੋ ਜਾਂਦਾ, ਇਸ ਤਰ੍ਹਾਂ ਦਾ। ਤੂੰ ਮੈਨੂੰ ਯਾਰ ਦੱਸ ਨਾ ਬੇਵਕੂਫ, ਮੇਰੀ ਗੱਲ ਸੁਣ, ਇੱਕ ਬੰਦਾ ਜ਼ਿੰਦਗੀ 'ਚ ਪਹਿਲੀ ਵਾਰੀ ਇੱਕ ਬੰਦਾ ਸੀ, ਉਹਨੇ ਦੇਖਿਆ ਕੋਈ ਅੰਬ, ਯਾਨੀ ਅੰਬ ਉਹਨੂੰ ਪਤਾ ਨਹੀਂ, ਉਹਨੇ ਕਿਹਾ ਆਹ ਕੀ ਆ? ਉਹਨੂੰ ਕਿੱਦਾਂ ਪਤਾ ਲੱਗਾ ਕਿ ਇਹਨੂੰ ਹੁਣ ਇੰਜ ਕਰਕੇ ਉੱਤੋਂ ਆਇਆ ਨਿਜ਼ਾਮ? ਇੱਕ ਨੇ ਅੱਛਾ, ਪਹਿਲੋਂ ਅੰਬ ਹੀ ਤੋੜਿਆ, ਇੰਜ ਬਾਅਦ ਵਾਲੇ ਕੀਤਾ। ਤੁਸੀਂ ਫੌਰਨ ਉਸ ਬੰਦੇ ਦੀ ਨਾ ਅੰਬ ਵਾਲੀ ਤਬੀਅਤ ਨਾ ਕਰਦੇ ਹੋ, ਕਰੋ। ਅੱਛਾ, ਉਹਨੇ ਕੀ ਕੀਤਾ ਹੈਗਾ? ਥੋੜਾ ਨਹੀਂ, ਉਹਨੇ ਭਲਾ ਕੀ ਕੀਤਾ? ਉਹਨਾਂ ਦਾ ਉਹ ਡੁੰਡਲੀ ਜੀ ਲਾਈ ਹੋਣੀ ਤੇ ਬਾਅਦ ਚ ਉਹਨੇ ਐ ਕੀਤਾ। ਨਹੀਂ, ਉਹਨੂੰ ਤੇ ਇਹ ਨਹੀਂ ਪਤਾ ਵੀ ਡੁੰਡਲੀ ਲਾਉਣੀ ਕਿ ਨਹੀਂ ਲਾਉਣੀ। ਪਹਿਲੀ ਤਾਂ ਇਹ ਗੱਲ ਹੋ ਸਕਦਾ ਅੰਬ ਲਾ ਸਕਦਾ, ਡੁੰਡਲੀ ਨਹੀਂ ਲਾ ਸਕਦਾ। ਅੰਬ ਤੈਨੂੰ ਦੇਖਿਆ ਕਿ ਕੀ ਆ, ਉਹਨੇ ਲਾਇਆ, ਲਾ ਕੇ ਹੋ ਸਕਦਾ ਉਹਨੇ ਡੁੰਡੀ ਖਾ ਗਿਆ ਹੋਵੇ, ਅੰਬ ਸਿੱਟੀ ਜਾਂਦਾ ਹੋਵੇ, ਉਹਨੂੰ ਫਿਰ ਕਿਸੇ ਬੰਦੇ ਨੇ ਆ ਕੇ ਦੱਸਿਆ ਹੋਏ ਉਹ ਵੀ ਤਾਂ ਖਾ ਕੇ ਦੇਖ ਲੈ। ਉਹ ਕੌਣ ਸੀ? ਠਹਿਰ ਜਾਣਾ, ਜਿਹੜੇ ਬੰਦੇ ਨੇ ਦੱਸਿਆ ਸਾਜੀ ਆ ਨਾ ਕਰੋ ਯਾਰ ਤੇਰੀਆਂ ਦੋਵੇਂ ਜਿਹੜੀਆਂ ਗੱਲਾਂ ਵਾ ਨਾ, ਹੁਣ ਹਰ ਚੀਜ਼ ਦਾ ਮੁਜ਼ੱਕਰ ਵੀ ਆ ਤੇ ਮੁਅੰਨਸ ਵੀ ਆ। ਹੁਣ ਅੰਬ ਦਾ ਅੰਬੀ ਆ, ਹੁਣ ਜਿਹੜਾ ਲੋਟਾ ਵਾ ਨਾ, ਇਹ ਸੁਰਾਹੀ ਤੋਂ ਆਜ਼ਾਦ ਹੋਇਆ। ਲਓ ਬਾਜੀ, ਉਹਨਾਂ ਨੇ ਕਿਹਾ ਸਹੀ ਗੱਲ, ਇਹ ਸੁਰਾਹੀ ਜਿਹੜੀ ਮੇਲ ਆ ਹਾਂਜੀ, ਤੇ ਲੋਟਾ ਫੀਮੇਲ ਆ, ਠੀਕ ਆ। ਹੁਣ ਮੈਂ ਤੇਰੇ ਨੂੰ ਕਹਿਣ ਡਿਆ ਮੁਜ਼ੱਕਰ ਮੁਅੰਨਸ ਹੁੰਦਾ ਵਾ। ਅੰਬ ਵੀ ਜਿਹੜਾ ਵਾ ਨਾ, ਇਹ ਸਾਰੀ ਦੁਨੀਆ ਨੂੰ ਪਤਾ ਵਾ, ਅਗਰ ਤੁਹਾਡੇ ਸੱਪ ਲੜ ਜੇ, ਤੁਸੀਂ ਅੱਕ ਦਾ ਪੱਤਾ ਖਾਣਾ ਸ਼ੁਰੂ ਕਰ ਦਿਓ, ਠੀਕ ਹੈ, ਉਹ ਜ਼ਹਿਰ ਖਤਮ ਹੋ ਜਾਏਗਾ। ਉਸ ਤੋਂ ਬਾਅਦ ਤੁਸੀਂ ਪਾਲਕ, ਜਿਹੜੀ ਤੁਸੀਂ ਪਾਲਕ ਕਹਿ ਰਹੇ ਹੋ ਯਾਰ ਕਿਹੜੀ ਗੱਲ ਸੀ? ਨਾ ਯਾਰ ਫੈਸਲ ਸਾਹਿਬ ਨੂੰ ਪਾਲਕ ਨੂੰ ਤੁਸੀਂ ਪੱਤੇ ਤੋੜਨੇ ਉਹਦੇ, ਠੀਕ ਹੈ ਨਾ। ਇਹ ਇੱਕ ਬੰਦੇ ਨੇ ਦੱਸਿਆ ਵਾ, ਉਹਦਾ ਨਾਮ ਸੀ ਨੀਲ ਗੈਪਸਨ। ਕੀ ਸੀ? ਨੀਲ ਕੈਪਟਨ ਨੀਲ, ਨੀਲ ਕੈਪਟਨ ਨੀਲ। ਅੱਛਾ, ਹੁਣ ਕਿਹਦੇ ਕੋਲ ਸਲਾਹ ਲੈਣ ਡਿਆ? ਜੀਬਾਂ ਚੋਂ ਨਿਕਲਿਆ ਨਹੀਂ। ਭਾਜੀ ਅੱਧਾ ਪ੍ਰੋਗਰਾਮ ਅਸੀਂ ਸਵਾਲਾਂ ਤੇ ਕੀਤਾ, ਅੱਧਾ ਹੁਣ ਤੁਹਾਨੂੰ ਜਵਾਬ ਆਉਣੇ ਨੇ। ਨੀਲ ਗੈਪਸਨ, ਹਾਂਜੀ, ਨੀਲ ਕੈਪਸਨ ਸੀਗਾ, ਉਹਨੇ ਪੱਤੇ ਤੋੜੇ ਸੀਗੇ, ਕਰਮ ਵੀ ਉਹਨੇ 7 ਪੱਤੇ ਤੋੜੇ ਸੀਗੇ, 7 ਪੱਤੇ ਇੱਕ ਪੱਤਾ ਕਾਣਾ, ਨਹੀਂ ਉਹੀ ਕਰਮਾਂ ਵਾਲਾ, ਕਰਮ ਵੀ ਕੀਤੇ ਸੀ, ਕਰਮ ਵੀ ਇੱਕ ਪੱਤਾ ਖੋਟਾ, ਉਹੀ ਕਰਮਾਂ ਠੀਕ ਹੈ। ਆ ਕਰੇਲੇ ਜਿਹੜੇ ਸੀਗੇ, ਕਰੇਲੇ ਉਹਨਾਂ ਨੇ ਭਰ ਕੇ ਨਹੀਂ ਸੀ, ਸਾਦੇ ਹੀ ਉਤਰੇ ਸੀਗੇ, ਠੀਕ ਹੈ ਨਾ। ਉਹ ਟਹਿਣੀਆਂ ਤੇ ਲੱਗੇ ਸੀਗੇ, ਉਹਨਾਂ ਨੇ ਲਾਏ, ਫਿਰ ਵਿੱਚੋਂ ਉੱਤੇ ਕਰੇਲੇ ਉੱਤੇ ਯਾਰ ਕਰੇਲਿਆਂ ਦੀ ਵੇਲ ਹੁੰਦੀ ਵੈਸੇ ਸਾਹਿਬ, ਉਹ ਜਾ ਦਰਖਤ ਹੁੰਦਾ ਹੀ ਓਏ, ਵੇਲ ਤੇ 150 ਦੀ ਹੁੰਦੀ, ਵੇਲ ਹਮੇਸ਼ਾ ਜਿਹੜੀ ਹੁੰਦੀ ਹੈ ਨਾ ਸਮੁੰਦਰ ਚ ਹੁੰਦੀ ਵੇਲ। ਨਹੀਂ ਉਸਤਾਦ ਜੀ, ਜਿਹੜਾ ਗੋਲਾਈ ਦੇ ਵਿੱਚ ਹੁੰਦਾ ਨਾ ਵੱਡਾ, ਉਹਦੀ ਵੇਲ ਹੋਏਗੀ। ਉਹ ਭਾਈ ਲੰਗਰ ਠੀਕ ਟੇਕਰ, ਹੈ, ਬਾਕੀ ਨਹੀਂ ਹੁੰਦਾ। ਜਿਵੇਂ ਕਿ ਤਰਬੂਜ਼ ਹੈ, ਉਹਦੀ ਵੇਲ ਹੋਏਗੀ। ਸਾਜੀ ਯਾਰ ਮੇਰੀ ਗੱਲ ਆਲੂ ਸੁਣ, ਬੁਖਾਰੇ ਸਭ ਦੀ ਤੋਂ ਵੇਲ। ਪਹਿਲੇ ਜਿਸ ਇਨਸਾਨ ਨੇ ਇਸ ਪੂਰੀ ਕਾਇਨਾਤ ਚ ਚਲਗੋਜ਼ਾ ਵੇਖਿਆ ਹੋਏਗਾ, ਇੱਕ ਮਿਸਾਲ ਆ, ਉਹਨੇ ਕਿਹਾ ਕਿ ਇਹ ਕੀ ਆ? ਉਹ ਦਿਲਕਰੀ ਉਂਜੀ ਖਾਨ। ਪਹਿਲੇ ਤੇ ਇਹ ਕਨਫਰਮ ਕਰੋ ਨਾ ਕਿ ਵੀ ਉਹਨੂੰ ਇਹ ਕਿੱਦਾਂ ਪਤਾ ਲੱਗਾ ਵੀ ਖਾਣ ਵਾਲੀ ਚੀਜ਼ ਆ। ਉਸਤਾਦ ਜੀ, ਇਹ ਬੜੀਆਂ ਸਿੰਪਲ ਸਵਾਲ ਨੇ ਜਿਹੜੇ ਤੁਸੀਂ ਕਰਨ ਦੇ। ਜਿਹੜਾ ਚਲਗੋਜ਼ਾ ਜਿਸ ਬੰਦੇ ਨੇ ਖਾਦਾ ਨਾ, ਉਹਨੂੰ ਇਹ ਕਿੱਦਾਂ ਪਤਾ ਨਾ ਇੰਜ ਕਰਨਾ? ਸੁਣੋ ਉਸਤਾਦ ਜੀ, ਇਸ ਤਰ੍ਹਾਂ ਵੀ ਹੁੰਦਾ ਨਾ ਕਿ ਇੱਕ ਆਬਾਦੀ 'ਚ 100 ਬੰਦੇ ਸਬਜ਼ੀ ਖਾਣ ਵਾਲੇ ਪੈਦਾ ਹੋ ਗਏ, ਠੀਕ ਹੈ, ਇੱਕ ਗੱਲ ਹੈ। ਪਹਿਲੇ ਗੱਲ ਸੁਣ ਲੈ, ਚਲਗੋਜ਼ਾ ਇੱਕ ਚਲਗੋਜ਼ਾ ਆਜ਼ਾਦ ਹੋ ਗਿਆ, ਮੰਨ ਲਿਆ ਤੇਰੀ ਗੱਲ। ਉਹਨੂੰ ਇਹ ਪਹਿਲੇ ਤਾਂ ਗੱਲ, ਉਹਦੇ 9 ਵਧੇ ਹੋਣੇ ਆ, ਉਹ 9 ਕਿੱਦਾਂ ਕੱਟਦੇ ਹੋਣਗੇ? ਨੇਲ ਕਟਰ ਕਿੱਥੋਂ ਆਇਆ? ਕਿਸੇ ਚੀਜ਼ ਨਾਲ ਕੱਟਦੇ ਹੋਣਗੇ। ਉਹਨੇ ਪਹਿਲੇ ਉਹ ਔਜ਼ਾਰ ਬਣਾਇਆ, ਇਨਸਾਨ ਦੀ ਅਕਲ ਹੈਗੀ, ਬਣਾ ਲੈਂਦਾ ਹਰ ਚੀਜ਼, ਠੀਕ ਹੈ ਨਾ। ਉਹਨੇ ਬਣਾ ਲਿਆ,
ਉਸ ਤੋਂ ਬਾਅਦ ਉਹਨੂੰ ਇਹ ਕਿੱਦਾਂ ਪਤਾ ਲੱਗਾ ਵੀ ਚਲਗੋਜ਼ੇ ਦੇ 2 ਛਿੱਲੜ ਫੜ ਕੇ ਉਹ ਚ ਤੀਲੀਆਂ ਦੇ ਕੇ ਥੱਲਿਓਂ ਇੰਜ ਕਰਕੇ ਕਰੋ ਤੇ ਇਹਨੇ ਘੁੰਮਣਾ ਵੀ, ਇਹ ਕਿਹਨੇ ਦੱਸਿਆ? ਓਏ ਹਾਂ ਉਹ ਯਾਰ ਉਹ ਬੜਾ ਕਮਾਲ ਘੁੰਮਦਾ ਹੀ। ਅੱਛਾ ਹਾਂ ਉਸਤਾਦ ਜੀ, ਜਿਹੜੇ ਬੰਦੇ ਨੇ ਪਹਿਲੀ ਵਾਰੀ ਖੀਰਾ ਕੱਟਿਆ, ਸਭ ਤੋਂ ਪਹਿਲੇ ਖੀਰਾ ਜਿਹਨੇ ਕੱਟਿਆ, ਹਾਂ ਉਹਨੂੰ ਕਿੱਦਾਂ ਪਤਾ ਲੱਗਾ ਵੀ ਇਹਦੀ ਝਿੱਗ ਕੱਢਣੀ, ਉਹ ਟੋਪੀ ਜੀ ਉਹ ਕਿਤੇ ਮੇਰੇ ਹਰ ਕਿਸੇ ਨਾਲ ਗੱਲ ਕਰ ਰਿਹਾ ਸੀ ਤੇ ਇੰਜ ਕਰੀ ਜਾ ਰਿਹਾ ਹੋਣਾ, ਕਈਆਂ ਨੂੰ ਆਦਤ ਹੁੰਦੀ, ਉਹਨੇ ਕਿਹਾ ਓਏ ਆਹ ਕੀ, ਆਓ ਬਾਅਦ ਉਹਨੇ ਕਿਹਾ ਯਾਰ ਸਰਫ ਐਕਸਲ ਵਾਲਿਆਂ ਦੇ ਖੀਰਾ, ਉਹਨੇ ਕਿਹਾ ਏਦਾਂ ਹੀ ਕਰ ਲੋ ਹਾਂ ਯਾਰ, ਤੂੰ ਇਹ ਛੱਡ ਦੇ ਸਾਰਾ ਕੁਝ। ਯਾਰ ਤੁਸੀਂ ਹੈ ਨਾ ਬੀਅਰ ਗਲੇਅਰ ਡਿਸਕਵਰੀ ਚੈਨਲ ਤੇ ਹੁੰਦਾ ਉਹ ਵੇਖਣਾ, ਬੀਅਰ ਗਲੇਅਰਸ ਨਹੀਂ ਜਿਹੜਾ ਉਹ ਹਮ ਤਾਪਮਾਨ ਇਤਨਾ ਹੈ ਦਿਲ ਦੇ ਫਲਾਣਾ ਚੁੱਕੇ ਇਤਨਾ ਸਨ। ਹੈ, ਠੀਕ ਹੈ। ਅੱਛਾ ਤਾਪਮਾਨ ਇਤਨਾ ਹੈ, ਓਏ ਉਹ ਮਜ਼ਾਕਿਆਂ ਵੀ ਮੀਂਹ ਪੈ ਜਾਂਦਾ, ਆਹੋ, ਆਹੋ। ਬਹੁਤ ਗੰਦਾ ਵਾ। ਉਹ ਭਾਈ ਸਾਰੇ ਬੱਬੂ ਦੱਸਦਾ ਕਿ ਇਹ ਬੱਬੂ ਖਾਣ ਵਾਲਾ, ਇਹ ਬੱਬੂ ਨਹੀਂ ਖਾਣ ਵਾਲਾ, ਇਹ ਪੱਤੇ ਖਾਣ ਵਾਲਾ, ਇਹ ਪੱਬੂ ਤਲਣ ਵਾਲਾ, ਇਹ ਪਕਾਉਣ ਵਾਲਾ, ਉਹ ਇਹ ਵੈਸੇ ਖਾਣ ਵਾਲਾ। ਉਹ ਖਾ ਲੈਂਦਾ ਵਾ। ਹਾਂਜੀ ਉਸਤਾਦ ਜੀ, ਜਿਵੇਂ ਜਿੱਦਾਂ ਇਹਨਾਂ ਗੱਲ ਕੀਤੀ ਨਾ, ਹਾਲੇ ਤੱਕ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਤੇ ਤਹਿਕੀਕ ਚੱਲ ਰਹੀ ਹੈ, ਅੱਲਾ ਦੀ ਐਸੀ ਤਖਲੀਕ ਹੈ ਕਿ ਜਿਹੜੀਆਂ ਅਸੀਂ ਸਾਨੂੰ ਪਤਾ ਹੀ ਨਹੀਂ ਕਿ ਇਹਨਾਂ ਚੀਜ਼ਾਂ 'ਚ ਕਿੰਨੀ ਪ੍ਰੋਟੀਨ ਖਾਣ ਦੇ ਨੇ ਲੋਕ, ਲੇਕਿਨ ਪਾਕਿਸਤਾਨ ਦੇ ਯਾਰ ਲੋਕਾਂ ਤੂੰ ਨੂੰ ਮੈਨੂੰ ਸਿਰਫ ਇਹ ਦੱਸ ਦੇ ਕਿ ਸਭ ਤੋਂ ਪਹਿਲੇ ਜ਼ਿੰਦਗੀ 'ਚ ਕਿੰਨੇ ਦੱਸਿਆ ਹੋਊ ਕਿ ਬੈਂਟਾ ਇੱਥੇ ਰੱਖ ਕੇ ਇੰਜ ਕਰਕੇ ਥੱਲੇ ਅੰਗੂਠਾ ਰੱਖ ਕੇ ਐ ਮਾਰਨਾ, ਇਹ ਕਿੰਨੇ ਸਭ ਤੋਂ ਪਹਿਲੇ ਕਿਸੇ ਇਨਸਾਨ ਨੇ ਕੀਤਾ ਹੋਏਗਾ ਨਾ, ਇਹ ਤੂੰ ਮੰਨਦਾ? ਇਹ ਤਾਂ ਮੰਨਦਾ ਨਾ ਕਿ ਸਭ ਤੋਂ ਪਹਿਲੇ ਇੱਕ ਬੰਦਾ ਹੋਏਗਾ ਜਿਹਨੇ ਫੜ ਕੇ ਇੰਜ ਕਰਕੇ ਇਸ਼ਕਾ ਕੀਤਾ ਹੋਏਗਾ, ਬਾਅਦ 'ਚ ਉਸ ਤੋਂ ਬਾਅਦ ਸ਼ੁਰੂ ਹੋਏ ਸਾਰੇ। ਬਿਲਕੁਲ ਬਿਲਕੁਲ, ਇਹ ਹੁੰਦੀ ਤਖਲੀਕ, ਹਾਂ। ਔਰ ਇਹਦੇ ਨਾਲ ਦੀ ਕੋਈ ਮਿਲਦੀ ਜੁਲਦੀ ਚੀਜ਼ ਵੀ ਨਹੀਂ ਕਿ ਉਹ ਉੱਥੋਂ ਨੇ ਬਣਾ ਲਿਆ। ਇਹ ਟੋਟਲ ਇੱਕ ਆਪ ਇੱਕ ਆਪਣਾ ਵਜੂਦ ਰੱਖਦੀ ਹੈ। ਹਾਂ ਗੋਲੀ ਪਿੱਲਾ, ਬਿਲਕੁਲ ਗੋਲੀ ਪਿੱਲਾ, ਗਲੇਲ ਤੋਂ ਔਰ ਉਹਨੇ ਬਣਿਆ ਹੋਇਆ। ਕਿੱਥੋਂ? ਗਲੇਲ ਤੋਂ ਗਲੇਲ ਤੋਂ ਉਹ ਇੱਥੇ ਹੁੰਦੀ ਵਟਾ ਨਹੀਂ ਰੱਖੀਦਾ, ਦੱਸੋ ਉੱਥੋਂ ਹੀ ਬੰਦੇ ਨੇ ਖੇਲਿਆ। ਇੱਕ ਬੰਦਾ ਸੀ ਟੁੰਡਾ, ਉਹ ਇਦਾਂ ਖੇਲਦਾ, ਉਹਦਾ ਭਰਾ ਕਹਿੰਦਾ ਮੇਰਾ ਵੀ, ਕਹਿੰਦਾ ਤੂੰ ਬੇਂਟੇ ਖੇਲਿਆ ਕਰ। ਉਹਨੇ ਕਿੱਥੋਂ ਆਏ? ਬੇਂਟੇ ਗਲੇਲ ਤੋਂ ਬਣੇ, ਬੇਂਟੇ ਖਰੋੜ ਤੋਂ, ਖਰੋੜ ਤੋਂ। ਜੀ ਗੇਮਸ ਉਹ ਘੰਟੇ ਤਰਕੋਨਿਆਂ ਤੋਂ ਵੀ ਕਹਿ ਸਕਦੇ ਸੀ। ਗੇਮਸ ਜਿਹੜੀਆਂ ਨਾ ਗੇਮਸ ਬੰਦਾ ਆਪ ਕ੍ਰੀਏਟ ਕੀਤੀਆਂ ਵਾਲਾ ਯਾਰ ਮਿੱਠੇ ਉਹ ਗੇਮਸ ਦੇ ਹਿਸਾਬ ਨਾਲ ਜੇ ਇਦਾਂ ਵੇਖੋ ਤਾਂ ਸਭ ਤੋਂ ਪਹਿਲਾਂ ਢਿੱਡ ਤੇ ਫੂਫੜਾ ਕਿੰਨੇ ਵਜਾਇਆ ਸੀ? ਸਭ ਤੋਂ ਇਹ ਤੇ ਨੇਚਰ ਹੈ ਨਾ, ਆ ਵੇਖਣਾ ਅੱਛਾ ਆਪਣੀ ਗੱਲ ਨਹੀਂ ਮੰਨਣੀ, ਇੱਥੋਂ ਨੂੰ ਪਤਾ ਲੱਗ ਗਿਆ। ਉਹ ਯਾਰ ਤੇ ਇਸੇ ਤਰ੍ਹਾਂ ਬੈਠਿਆ ਬੰਦਾ ਇੰਜ ਜ਼ਿੰਦਗੀ 'ਚ ਪਹਿਲੀ ਵਾਰੀ ਜਿਸ ਬੰਦੇ ਨੇ ਤਾਂ ਕੀਤਾ ਉਹ ਭਾਵੇਂ ਡਰ ਕੇ ਦੌੜ ਗਿਆ ਹੋਇਆ ਕਰਕੇ, ਹਨਾ ਕੀ ਹੋ ਗਿਆ? ਉਹ ਦਿਲ ਕਰਿਆ ਆਪਣੇ ਹੱਥ ਨੇ ਬੋਲ ਲਿਆ ਹੋਵੇ ਕਿੰਨੀ ਦੇਰ ਕਿ ਭਾਈ ਇਹ 'ਚੋਂ ਕੋਈ ਆਵਾਜ਼ ਆਉਂਦੀ। ਯਾਰ ਫਰੀਦ ਹਿਸਾਬ ਲਾ। ਆਹੋ ਪਹਿਲੀ ਜਿਹੜੀ ਪਹਿਲੀ ਕੋਈ ਵੀ ਚੀਜ਼ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਹੈਗਾ ਯਾਰ। ਚਲੋ ਛੱਡੋ, ਸਭ ਤੋਂ ਪਹਿਲੇ ਇਹ ਕਿਸ ਬੰਦੇ ਦੇ ਜ਼ਿਹਨ 'ਚ ਆਇਆ ਉਹ ਕਿ ਖਾਲੀ ਆਈਸਕ੍ਰੀਮ ਦੇ ਕੱਪ ਲੈ ਕੇ ਉਹ 'ਚ ਧਾਗਾ ਬੰਨ ਕੇ ਤੂੰ ਉੱਥੇ ਜਾ ਮੈਂ ਲੋ ਕਰੂ ਤੈਨੂੰ ਆਵਾਜ਼ ਆਊ? ਇਹ ਕਿੰਨੇ ਯਾਦ ਕੀਤਾ ਉਹ? ਗ੍ਰੈਂਬੈਲ। ਇਹ ਪਤਾ ਕਿੰਨੇ ਕੀਤਾ? ਹਾਂ ਗ੍ਰੈਂਬੈਲ ਨੇ ਟੈਲੀਫੋਨ ਯਾਦ ਕੀਤਾ। ਇਹ ਬੇਟਾ ਇੱਥੋਂ ਨੇ ਟੈਲੀਫੋਨ ਯਾਦ ਕੀਤਾ, ਇਹ ਉਸ ਤੋਂ ਵੀ ਪਹਿਲੇ ਕਿਸੇ ਕਰੈਕਟਰ ਨੇ ਕੀਤਾ। ਇਹ ਆਈਸਕ੍ਰੀਮ ਦੇ ਕੱਪ ਹੀ ਉਦੋਂ ਨਹੀਂ ਸੀ ਹੈਗੇ। ਆ ਪੋਲਗਾ ਜਿਹੜੀ ਹੈ 1960 ਦੇ ਵਿੱਚ ਆਈ। ਉਦੋਂ ਲੋਕੀ ਇਹ ਕਹਿੰਦੇ ਸੀ ਯਾਰ ਮੈਂ ਤੈਨੂੰ ਨਾ ਕੱਪ ਚੁੱਕ ਜ਼ਰਾ ਮੇਰਾ, ਹਨਾ? ਨਹੀਂ ਇਹ ਜਦੋਂ ਯਾਦ ਉਦੋਂ ਇਸ ਤਰ੍ਹਾਂ ਹੁੰਦਾ ਸੀਗਾ, ਧਾਗਾ ਲੈ ਜਾਂਦੇ ਹੁੰਦੇ ਸੀ ਨਾਲ, ਇੱਕ ਕੱਪ ਉਹਨਾਂ ਨੇ ਲੈ ਜਾਣਾ ਤੇ ਦੂਸਰੇ ਨੇ ਕੱਪ ਫੜਨਾ, ਉਹ ਧਾਗਾ ਯਾਨੀ ਕਿ ਜਾਈਦਾ। ਪਹਿਲੇ ਨਲਕੀਆਂ ਏਡੀਆਂ ਹੁੰਦੀਆਂ ਸੀਗੀਆਂ। ਅੱਛਾ ਇਹ ਵੀ ਛੱਡ ਦੇ, ਤਾਜੀ ਵੀ ਛੱਡ ਦੇ। ਸਭ ਤੋਂ ਪਹਿਲੇ ਇਹ ਚਿੜੀ ਕਿੰਨੇ ਬਣਾਉਣੀ ਸੀ ਦੱਸੀ? ਇਹਦਾ ਕੀ ਮਕਸਦ ਆ ਯਾਰ ਮੈਂ ਗੱਲ ਕਰ ਰਿਹਾ, ਦੇਖ ਇਹ ਬੜਾ ਕੰਮ ਆ, ਤੂੰ ਨਹੀਂ ਬਣਾ ਸਕਦਾ। ਉਹ ਯਾਰ ਇਹ ਠੀਕ ਆ, ਬਣਾ ਸਕਦੇ ਵੀ ਇਹਦਾ ਕਿੰਨੇ ਬੈਠੇ ਬੈਠੇ ਕੋਈ ਇੰਜ ਕਰਦਾ, ਇੰਜ ਕਰਦਾ। ਹਾਂਜੀ ਤੇ ਉਹ ਕਰਦਾ ਇੰਜ ਕਿਤੋਂ ਹੋਇਆ ਅੰਦਰ ਬਾਬਾ ਨੂੰ ਨਹੀਂ ਉਹਨੇ ਕਹਿ ਜਿਕਰ ਕੇ ਮਾਰ ਆਵੇ ਬਾਬਾ ਤਾਂ ਆਓ। ਸਭ ਤੋਂ ਪਹਿਲੇ ਕਿਸੇ ਸ਼ਾਇਰ ਦਾ ਜਾਂ ਰਾਈਟਰ ਦਾ ਕੰਮ ਹੋਣਾ ਕਿ ਤਰੇਬੇ ਦੀ ਆਈ ਜੰਜ ਤੇਰੀ ਅੰਮੀ ਕਹਿੰਦੀ ਲਾਰੀ ਅੱਡਾ ਲਾਰੀ ਅੱਡਾ। ਯਾਰ ਆਖਰ ਇਹ ਸਕ੍ਰਿਪਟ ਆ ਯਾਰ, ਮਾਰਨੇ ਸੀ ਚਿੜੀਆਂ ਨੇ ਮਾਰੇ ਵੱਟੇ। ਲਾਰੀ ਅੱਡਾ ਨਹੀਂ ਇਹਦਾ ਹੋਰ ਸੀ, ਢਾੜੀ ਅੱਡਾ ਯਾਰ ਇੱਕ ਗੱਲ ਕਰ ਰਿਹਾ ਯਾਰ, ਸਹੀ ਗੱਲ ਕਿ ਪੰਜ ਤੇਰੇ ਬਦੀ ਆਈ ਜੰਜ ਚਿੜੀਆਂ ਨੇ। ਹਾਂ ਤਰੇਬੇ ਦੀ ਆਈ ਜੰਜ ਤੇਰੀ ਅੰਮੀ ਕਹਿੰਦੀ ਲਾਰੀ ਅੱਡਾ ਹੈ ਸੀ ਨਾ। ਇਹ ਗੱਲ ਹੈ, ਲਾਰੀ ਅੱਡੇ ਜਦੋਂ ਬਣ ਗਏ ਇਹ ਉਦੋਂ ਬਾਅਦ ਕ੍ਰੀਏਸ਼ਨ ਹੋਈ। ਗੱਲ ਕਰਨ ਦਾ ਪਤਾ ਇਹਨੇ ਪੂਰੇ ਵਜ਼ਨ ਚ ਕਿੰਨੇ ਲਿਖਿਆ ਵਜ਼ਨ ਚ ਸਾਜੀ ਉਹ ਤੇ ਚਲੋ ਵਜ਼ਨ ਚ ਜਿਹੜਾ ਕਹਿੰਦੇ ਵੇ ਬਾਬਾ ਜੀ ਜਮਾਲ ਖਾਨ ਤੇ ਆਪ ਉੱਤ ਬੰਬ ਮਾਰ ਕੁੱਤਿਆਂ ਨਾਲ ਕੇ ਬਾਜਿਆਂ ਨਾਲ। ਆਹੋ ਉਹ ਕਹਿੰਦਾ ਬਾਜਿਆਂ ਨਾਲ, ਤੇ ਉਹ ਫਿਰ ਥੱਲਿਆਂ ਦੀ ਲੰਘ ਤੇ ਇਹ ਕੌਣ ਲੋਕ ਸਨ? ਹਾਂ ਯਾਰ ਜਿਹੜਾ ਹਾਂ ਬੜੀਆਂ ਤਖਲੀਕਾਂ ਹੋਈਆਂ ਨੇ। ਹਾਂ ਯਾਰ ਇੱਟਾਂ ਗੋੜੇ ਕਸਾਵਾਂਗੇ, ਮੀਂਹ ਵਸੇ ਤੇ ਘਰ ਨੂੰ ਜਾਵਾਂਗੇ। ਤੁਸੀਂ ਦੱਸੋ ਵੀ ਕੈਸਾ ਸ਼ਾਇਰ? ਕਾਲੇ ਬਦਲਾ ਮੀਂਹ ਵਰਸਾ ਜ਼ੋਰੋ ਜ਼ੋਰ, ਕਾਲੀਆਂ ਇੱਟਾਂ ਕਾਲੇ ਰੋਡ ਮੀਂਹ ਵਰਸਾ ਦੇ ਜ਼ੋਰੋ ਜ਼ੋਰ। ਇਹ ਪੂਰਾ ਵਜ਼ਨ ਇਹ ਕਿਸੇ ਸ਼ਾਇਰ ਨੇ ਬਕਾਇਦਾ। ਤੇ ਸ਼ਾਇਰ ਵੀ ਕਿਤੇ ਕੋਈ ਮਤਲਬ ਕਿ ਮੀਂਹ ਦੇ ਬਰਸਾਤੀ ਸ਼ਾਇਰ ਹੋਣਾ। ਸਾਜੀ ਜਿਹੜੀ ਬੋਲੀ ਦੀ ਗੱਲ ਤੁਸੀਂ ਕੀਤੀ, ਬੋਲੀ ਜੈਨੂਇਨਲੀ ਹੁਣ ਕੇਰਲਾ ਜਿਵੇਂ ਤੁਸੀਂ ਗੱਲ ਕੀਤੀ,
ਕੇਰਲਾ ਦੀ ਬੋਲੀ ਕਿਹਨੇ ਯਾਦ ਕੀਤੀ ਹੋਊਗੀ? ਟੁਕੜੋ ਮੱਕੜੋ। ਉਸਤਾਦ ਜੀ ਉਹ ਤੇ ਹੈਗੇ ਵੜਚਿੰਡਾ ਨਾਮ ਦਾ ਭਾਈ ਸੀ। ਵੜਚੰਡਾ। ਆਓ ਹਾਂ ਸਦਰ ਸੀਗਾ। ਹਾਂ ਉਹਨਾਂ ਦੀ ਗਿਣਤੀ ਬੜੀ ਅੱਛਾ ਸੌਖੀ। ਇਹਦੇ ਚ ਡੇਆਂ ਬਹੁਤ ਨੇ। ਹਾਂਜੀ ਉਹ ਗਿਣਤੀ ਉਹਨਾਂ ਦੀ ਇੰਡਡ ਕੇਰਲਾ 1 ਵੰਡੜ 2 ਆ ਵਿੰਗੜ ਟੰਡੜ 3 ਜਿੰਗੜ 4। ਇਹ ਉਹ ਜਿਹੜੀ ਉਹਨਾਂ ਨੇ ਏ.ਆਰ. ਰਹਿਮਾਨ ਸਾਹਿਬ ਨੇ ਯੂਜ਼ ਕੀਤੀ ਵਿੰਗੜ ਨਿੱਕੀ ਡੋਨ ਟਣ ਕੰਬਕੇ ਲੜਨ ਵੰਡੜ ਨੰਬਰ ਗੰਡੇ ਡਾਰੇ ਡੋਂਬੜ ਲਕ ਲਕ ਦੁੰਬੜ ਡਿੰਗੇ ਡਾਰੇ। ਹਾਂਜੀ ਹਾਂਜੀ ਸਹੀ ਗੱਲ ਉਸਤਾਦ ਜੀ ਚਾਈਨੀਜ਼ ਮੈਂ ਚਾਈਨੀਜ਼ ਕਹਿੰਦੇ ਜ਼ੁਬਾਨ ਕਿਤਾਬਾਂ 'ਚ ਲਿਖੀ ਸਭ ਤੋਂ ਪੁਰਾਣੀ ਜ਼ੁਬਾਨ ਹੈ। ਬਹੁਤ ਪੁਰਾਣੀ। ਆ ਸਾਡੇ ਮਜ਼ਹਬੀ ਤੇ ਅਰਬੀ ਹੈ ਨਾ। ਜ਼ੁਬਾਨੀ ਬਹੁਤ ਪੁਰਾਣੀ। 270 ਉਹਨਾਂ ਦੇ ਵਰਡ ਹੈਗੇ ABC ਦੇ। ਅੱਛਾ ਜੀ ਹਾਂ 270 ਸਭ ਤੋਂ ਜ਼ਿਆਦਾ, ਜਿਹਨੂੰ ਕਹਿੰਦੇ ਨੇ 85 ਆ ਜਾਣ। ਸਹੀ ਗੱਲ ਹੈ। ਔਰ ਇਹ ਬੋਲੀ ਦੇ ਨਾ ਇਹਦੇ ਜਿਹੜੀ ਆ ਦੀ ਪ੍ਰੋਨਾਂਸੀਏਸ਼ਨ ਹੁੰਦੀ ਨਾ ਬੋਲਣ 'ਚ, ਇਹਦੇ 'ਚ ਉਹਦੀ ਮੀਨਿੰਗ ਚੇਂਜ ਹੋ ਜਾਂਦੀ ਹੈ। ਹਾਂ ਸਹੀ ਗੱਲ ਆ। ਜਿਹੜੀ ਤੂੰ ਐ ਕਰਨਾ ਹੋਰ ਆ, ਸਿੱਧਾ ਕਹਿੰਦੇ ਨਾ ਹੋਰ ਆ, ਉਹ ਹੋਰ ਆ। ਆਹੋ ਸਹੀ ਇਹਦੇ ਸੁਰਾਂ ਦੇ ਹਿਸਾਬ ਨਾਲ। ਹਾਂ ਇਹਦੀ ਲੈ ਕਰੀ। ਹੁਣ ਮੈਂ ਨਾ ਇਹਦਾ ਇੱਕ ਲਫ਼ਜ਼ ਹੈਗਾ ਨੀ ਆ ਜਾ। ਇਹਦੇ 'ਚ ਤੇ ਤੁਸੀਂ ਹਰ ਗੱਲ ਕਰਕੇ ਖਰਚ ਤੇ ਆਉਣਾ ਵਾ। ਹਾਂ ਇਹ ਰਾਗ 'ਚ ਜਗੜਾ ਹੋਇਆ ਜੋ ਤਾਵਾ ਹੋਇਆ ਜੋ ਐ ਖਰਚ ਤੇ ਆਉਣਾ। ਖਰਚ ਤੇ ਆਉਣਾ ਵਾ। ਹਾਂ ਆਹ ਤੇ ਬੰਦਾ ਇਹਦਾ ਬਾਦੀ ਸਮਾਦੀ ਖਰਚਾ। ਅੱਛਾ ਉਸਤਾਦ ਜੀ ਮੈਂ ਤੁਹਾਡਾ ਪੁੱਤਰ ਹਾਂ ਤੇ ਮੈਂ ਰਾਤ ਲੇਟ ਹੋਣਾ ਤੇ ਤੁਸੀਂ ਮੈਨੂੰ ਸਮਝਾਉਣਾ ਵਾ ਚਾਈਨੀਜ਼ 'ਚ ਵੀ 1000 ਅਗਰ ਮੈਂ ਛਿੱਤਰ ਮਾਰਾਂਗਾ ਤੇ ਕਿੱਦਾਂ ਕਹੋਗੇ? ਚਲੋ ਜੀ ਮੈਂ ਤੁਹਾਨੂੰ ਕਹਿਣਾ ਅੱਜ ਲੇਟ ਆਇਆ ਮੈਂ ਚਾਂਗਾ ਮਾਕ ਲਿਉਕ ਲੋ ਨਹੀਂ ਲੋ ਚਾਂਗਾ ਬੁਝੋ ਕੋਣ ਚੋਂ ਪਹੁੰਚੀ ਹਕਲ ਲੋਕਲ ਇਹ ਸਾਡੀ ਤੇ ਕਾਲੋ। ਅੱਛਾ ਠੀਕ ਆ ਚਾਚਾ ਵੀ ਆਪਾਂ ਪੰਜਾਬੀ ਸਹੀ ਆ। ਨਹੀਂ ਨਹੀਂ ਚਾਚਾ ਵੀ ਆਇਆ ਕੋ ਨਹੀਂ ਇਹਨਾਂ ਦਾ ਜਿਹੜਾ ਨਾ ਲਫ਼ਜ਼ ਹੈਗਾ ਵਾ ਐਨ, ਠੀਕ ਹੈ, ਐਨ ਦੇ ਉੱਤੇ ਨਾ ਮੱਦਾ ਪਾਣਾ ਤੁਸੀਂ, ਮੱਦਾ ਅਲ ਮੱਦਾ ਨਹੀਂ ਜਿਹੜਾ ਹੁੰਦਾ, ਠੀਕ ਹੈ ਯਾਰ ਇੱਕ ਮਜ਼ਾਕ ਕੋ ਅਰਬੀ ਅੱਗੇ ਗੁੰਡਾ ਅਰਬੀ ਕੋਈ ਆਪਣੇ ਮੁੰਡੇ ਨੂੰ ਕੁੱਟਦਾ ਹੋਵੇ ਅਰਬੀ ਚ ਆ ਜਾਕੇ ਤਾਰਾ ਤੇ ਕੋਈ ਪਾਕਿਸਤਾਨੀ ਬੁੱਢੀ ਵੇਖਦੀ ਹੋਵੇ ਤਾਂ ਉਹਨੇ ਕਹਿਣਾ ਹਾਏ ਹਾਏ ਨਹੀਂ ਪੜ ਕੇ ਕੁੱਟਣ ਦੇ। ਕਿੱਦਾਂ ਦੇਖਦੇ ਹੋ? ਉਹ ਮੁੰਡੇ ਨੂੰ ਕੁੱਟਦੇ ਵੀ ਨਾਲ ਪੜ੍ਹਾਈ ਕਰਦੇ, ਫੂਕਾ ਮਾਰਦੇ ਨਾਲ ਚਪੇੜਾ ਮਾਰਦੇ। ਹਾਏ ਕਿੰਨੀ ਬਰਕਤ ਵਾਲੀ ਫੈਤੀ ਹੈ। ਅੱਛਾ ਮੱਦਾ ਪਾਉਣਾ ਜੀ ਤੁਸੀਂ ਨਹੀਂ ਭੁਲਾਣਾ ਨਾ ਕਿਸੇ ਨੂੰ, ਕਿਉਂਕਿ ਮੈਂ ਤੁਹਾਨੂੰ ਪਤਾ ਕਲਾਸ ਲਈ ਹੈ। ਅੱਛਾ ਯਾਰ ਮੇਰੀ ਗੱਲ ਸੁਣੋ, ਅਲੀਫ ਬੇ ਬਹੁਤ ਪੁਰਾਣੀ ਹੋਏਗੀ, ਜਦੋਂ ਉਰਦੂ ਯਾਦ ਹੋਈ ਉਦੋਂ ਹੀ ਅਲੀਫ ਬੇ ਹੋਏਗੀ ਨਾ। ਇਹ ਅਲੀਫ ਬੇ ਪੇ ਤੇ ਵੀ ਕਿਸੇ ਹੋਰ ਜ਼ੁਬਾਨ ਦੇ ਹੋਣੇ ਨੇ, ਨਿਕਲੇ ਹੋਣੇ ਲਾਜ਼ਮੀ। ਅੱਛਾ ਇਹ ਨਿਕਲ ਆਈ। ਅੱਛਾ ਹੁਣ ਨੂਨਾ ਕੁਫ ਕਿੱਥੋਂ ਯਾਦ ਹੋਇਆ? ਨੂਨਾ ਕੁਫ ਲਫ਼ਜ਼ ਹੀ ਕੋਈ ਨਹੀਂ। ਲਾਮ ਮੁਅੱਕਫ ਯਾਨੀ ਉਹਦਾ ਲਫ਼ਜ਼ ਹੈਗਾ ਲਾਮ ਮੁਅੱਕਫ। ਇਹ ਲਾਮ ਦੇ ਅੱਗੇ ਰੁਕ ਗਿਆ, ਅਸੀਂ ਉਹਨੂੰ ਕਰਤਾ ਲਾਮ ਮੁਅੱਕਫ। ਗੁੰਨਾ ਵੀ ਇੱਕ ਨੂਨ ਗੁੰਨਾ। ਹਾਂ ਗੁੰਨਾ। ਹਾਂਜੀ ਨੂਨ ਗੁੰਨਾ। ਆ ਸਾਡੇ ਅੱਛਾ ਹੇਕੀ ਬਾਨੀ ਵੇਗੀ ਬਾਨੀ ਹਨਾ, ਇਹ ਕਿੱਥੋਂ ਯਾਦ ਹੋਇਆ? ਅੱਛਾ ਛੋਟੀ ਇਹ ਜਿਹੜੀ ਉਹ ਮਤਲਬ ਕਿ ਛੋਟੀ ਉਮਰ ਚ ਮੈਨੂੰ ਲੱਗਦਾ ਪਤਾ ਕਿ ਜਿੰਨੇ ਅਲੀਬੇ ਬਣਾਈ ਨਾ ਉਹ ਐਂਡ ਤੇ ਨਾ ਉਹਦੇ ਕੋਲ ਮੁੱਕ ਗਿਆ ਸੀ ਕਿ ਮੈਂ ਕੀ ਨਾ ਰੱਖਾਂ। ਉਹਨੇ ਕਿਹਾ ਇਹਨਾਂ ਦਾ ਸਾਈਜ਼ ਵੱਡਾ ਛੋਟਾ ਕਰ ਪੂਰਾ ਕਰੋ। ਉਹਨੂੰ ਕਿਸੇ ਨੇ ਕਿਹਾ ਯਾਰ ਇਹ ਕੱਢ ਦੇ, ਇੱਕ ਇਹ ਕੱਢ ਦੇ ਵਿੱਚੋਂ। ਉਹਨੇ ਕਿਹਾ ਨਹੀਂ ਯਾਰ ਇਹ ਦੋਵੇਂ ਰੱਖਣੀਆਂ ਨੇ। ਉਹਨੇ ਕਿਹਾ ਫਿਰ ਇਹ ਤੇ ਇਹ ਆ ਤੇ ਇਹਦਾ ਕੀ ਕਰੇਗਾ? ਉਹਨੇ ਕਿਹਾ ਯਾਰ ਇਹਦਾ ਕਰਦੇ, ਇਹਦਾ ਛੋਟੀ ਇਹ ਕਰ ਦਿੰਦੇ, ਇਹਦਾ ਵੱਡੀ ਇਹ ਕਰ ਦਿੰਦੇ। ਹਾਂ ਸਹੀ ਗੱਲ। ਅੱਛਾ ਹੁਣ ਅੱਗੇ ਇਸ ਤੋਂ ਅੱਗੇ ਦੇਖ, ਇਹ ਤੇ ਆ ਬੋਲੀ ਲਾਈਕ ਪੰਜਾਬੀ। ਹੁਣ ਅੱਗੋਂ ਫਿਰ ਇਹਦੇ ਵਿੱਚ ਵੇਰੀਏਸ਼ਨਾਂ ਚੇਂਜ ਹੁੰਦੀਆਂ ਨੇ। ਇਹ ਕੀ ਕਰਦਾ ਹੈ? ਇਹਦੇ ਖੇਤੇ ਖੜ ਕੇ ਕੀ ਕਰਦੇ ਹੈ? ਇਧਰ ਹੈ ਨਾ ਇਹਨੇ ਮਾਰੇ ਮੈਂ ਮਾਰ ਕੇ ਦੇ ਚੱਲੇ ਆਹੋ ਨਹੀਂ ਸਟਾਈਲ ਹੈ। ਇੱਕ ਬੰਦਾ ਕਹਿੰਦਾ ਨਾ ਮੈਂ ਤੂੰ ਕਹਿ ਤੇ ਮੰਨਦੇ ਕਿਉਂ ਨਹੀਂ? ਦੱਸ ਉਹਨੇ ਉੱਥੇ ਫੜ ਕੇ ਉਹਨੂੰ ਮਾਰ ਕੇ ਉਹਦਾ ਵਿਚਾਰੇ ਦਾ ਹਾਲ ਬੁਰਾ ਕਰ ਛੱਡਿਆ ਹੈ। ਇਹ ਵੀ ਕਈ ਬੰਦੇ ਨੇ, ਕਈ ਤੇ ਕਈ ਇਹਦੇ ਚ ਹੁਣ ਮੇਰਾ ਹਾਲ 100ਵਾਂ ਦੇ ਹਿਸਾਬ ਨਾਲ ਵੇਰੀਏਸ਼ਨਾਂ ਨੇ। ਹਾਂ ਸਹੀ ਗੱਲ। ਤੇ ਜਿਵੇਂ ਉਹ ਜਿਹਦਾ ਉਹ ਬੋਲਦੇ ਨੇ ਉਹ ਜਿਹੜੇ ਓਏ ਕੰਜਰਾ ਚ ਬਰਵਾਏਗਾ ਤੂੰ ਓਏ ਕਿੱਡਾ ਸੋਹਣਾ ਲੱਗਦਾ ਆ ਚੜਦੇ ਦਲਜੀਤ ਦੋਸਾਂਝ ਉਹਨਾਂ ਦੀ ਇੱਕ ਆਪਣੀ ਲਹਿਦਾ ਬੋਲ। ਇਹ ਸਟਾਈਲ ਨੇ ਲਹਿਦਾ ਤੇ ਸ਼ਕਰਗੜ੍ਹ ਫੈਸਲਾਬਾਦ ਉਹ ਹੋਰ ਹੀ ਨੇ। ਹਾਂ ਅੱਛਾ ਉਹਨਾਂ ਦੇ ਅਲਫਾਜ਼ ਵੀ ਚੇਂਜ ਨੇ। ਮੈਂ ਸਿਰਫ ਲਹਿਜੇ ਦੀ ਗੱਲ ਕਰ ਰਿਹਾ। ਉਹ ਝੋਲਾਂ ਦੇਣ ਚ ਜਿੱਡੀ ਝੋਲ ਵਾਲੀ ਸ਼ਕਰਗੜ੍ਹ ਸਿਆਲਕੋਟ ਦੀ ਨਾ ਉਸਤਾਦ ਜੀ। ਨਹੀਂ ਮੈਂ ਇਹੀ ਗੱਲ ਕਰ ਰਿਹਾ ਕਿ ਝੋਲਾਂ ਦੇਣ ਨਾਲ ਉਹਦੀ ਤਰਜ਼ ਚੇਂਜ ਕਰਨ ਨਾਲ ਇਲਾਕੇ ਚੇਂਜ ਹੋਈ ਜਾਂਦੇ ਨੇ। ਹਾਂ ਬਿਲਕੁਲ। ਉਹ ਜਿਵੇਂ ਤੁਸੀਂ ਦੱਸਿਆ ਨਾ ਖਰਜਲ ਨੂੰ, ਇਹ ਖਰਜ ਦਾ ਬੜਾ ਵੱਡਾ ਕੰਮ ਹੈ। ਇਹ ਰਾਗਦਾਰੀ ਚ ਨੇ। ਹੁਣ ਕੋ ਭਾਜੀ ਆ ਜਿਹੜੀ ਦੁਆਬੇ ਦੀ ਬੋਲੀ ਹੈ ਇਹ ਭੈਰਵੀ ਰਾਗ ਚ।
ਹਾਂਜੀ ਭੈਣ ਵੀ ਠਾੜ ਚ। ਹਾਂਜੀ ਹਾਂਜੀ ਬਿਲਕੁਲ। ਹੁਣ ਅਕਸਰ ਗੁੱਜਰ ਜਿਹੜੇ ਨੇ ਨਾ ਉਹ ਮਤਲਬ ਪਤਾ ਕਿੱਥੇ ਗਿਆ ਦਹੀ ਉਹ ਨਹੀਂ ਯਾਨੀ ਯਾਰ ਗੁੱਜਰ ਨਹੀਂ, ਇਹ ਬੋਲੀ ਨਾ ਆਜ਼ਾਦ ਦਾ ਨਹੀਂ ਤਲਕ, ਬੋਲੀ ਇਲਾਕਾ ਹੀ ਹੁੰਦੀ ਹੈ। ਗੁਲਾਮਾਬਾਦ ਜਿਵੇਂ- ਇਲਾਕਾ ਹੀ ਹੁੰਦੀ ਹੈ ਨਾ ਉੱਥੇ ਜਿਹੜੇ ਵੀ ਰਹਿ ਰਹੇ ਨੇ। ਜਿਵੇਂ ਗੁਲਾਮਾਬਾਦ ਬੋਲਦੇ ਨੇ ਲਫ਼ਜ਼, ਤੇ ਉਹ ਗੁਲਾਮਾਬਾਦ ਦੀ ਬੋਲੀ ਦਾ ਹੋਰ ਹੀ ਪੂਰੇ ਫੈਸਲਾਬਾਦ ਚੋਂ ਅਲੱਗ ਟੇਸਟ ਵਾ। ਉਹ ਯਾਰ ਮੈਂ ਤੁਹਾਨੂੰ ਕਹਿ ਰਿਹਾ ਨਾ, ਇਲਾਕਾ ਹੀ ਹੁੰਦੀ ਹੈ ਨਾ ਉਹਦੇ ਚ। ਜਿਹੜੀ ਵੀ ਹੁਣ ਸ਼ਾਹਰੁਖ ਖਾਨ ਸਾਹਿਬ ਅਗਰ ਗੁਲਾਮਾਬਾਦ ਦੇ ਹੁੰਦੇ, ਉਹ ਉਹਨਾਂ ਨੇ ਆਪਣੇ ਸਟਾਈਲ ਤੇ ਉਹੀ ਸਟਾਈਲ ਚ ਉਹਨਾਂ ਨੇ ਬੋਲਣਾ ਸੀ। ਹਾਂ ਸਹੀ ਹੈ, ਸਹੀ ਗੱਲ। ਸਨੀ ਦੇਵਲ ਸਾਹਿਬ ਜੇ ਸਨੀ ਦੇਵਲ ਸਾਹਿਬ ਲਾਹੌਰ ਦੇ ਹੁੰਦੇ, ਗੁਜਰਾਂਵਾਲੇ ਦੇ ਹੁੰਦੇ। ਇਹ ਮਜ਼ਦੂਰ ਕਾ ਹੱਥ ਹੈ ਕਾਤੀਆ, ਮਜ਼ਦੂਰ ਕਾ। ਨਹੀਂ, ਜੇ ਸਨੀ ਦੇਵਲ ਸਾਹਿਬ ਫੈਸਲਾਬਾਦ ਦੇ ਹੁੰਦੇ ਇਹ ਮਜ਼ਦੂਰ ਦਾ ਹੱਥ ਆ ਵੀਰੇ, ਇਹ ਲੋਹਾ ਪਗਲਾ ਕੇ ਉਹਦਾ ਕਾਰ ਬਣਾ ਲੈਂਦਾ ਵਾ। ਆਹੋ ਸਨੀ ਦੇਵਲ ਸਾਹਿਬ। ਨਹੀਂ ਗੁਲਾਮਾਬਾਦੀ ਹੁੰਦੇ ਸਾਰੇ। ਨਹੀਂ ਜੇ ਗੁਲਾਮਾਬਾਦੀ ਹੁੰਦੇ ਫਿਰ ਕਿੱਦਾਂ ਬੋਲਣਾ ਸੀ? ਕੌਣ? ਸਨੀ ਦੇਵਲ ਸਾਹਿਬ। ਉਹੀ ਬੋਲਣ ਦੇ ਸੇਮ ਹੀ ਆ ਉਹ। ਇਹ ਫੈਸਲਾਬਾਦੀ ਹੋਰ ਆ। ਉਹ ਜ਼ਿਆਦਾ ਉਹੀ ਗੁਲਾਮਾਬਾਦ ਦੇ ਹੀ ਹੈ ਨਾ। ਗੁਲਾਮਾਬਾਦ ਨੂੰ ਇੰਟਰਵਿਊ ਕਰਦਾ। ਆਹੋ ਹਾਂ ਸਹੀ ਗੱਲ ਹੈ। ਤੇ ਫੇਰ ਕੀ ਹੋ ਗਿਆ? ਇੱਥੇ ਸਾਡੇ ਨਾਲ ਰਹੇਗਾ ਤੇ ਨਾਮ ਹੋਊਗਾ ਤੇਰਾ, ਹੈ ਲੋਕੀ ਡਰਨਗੇ ਤੇਰੇ ਤੋਂ। ਤੂੰ ਜਾਣਦੇ ਤੂੰ ਤੇ ਚਾਹਨਾ ਤੇਰੇ ਘਰ ਰਵਾਂ ਕੁੱਤਾ ਬਣ ਕੇ। ਤੂੰ ਕਹਿੰਦਾ ਮੈਂ ਤੇਰੇ ਘਰ ਕੁੱਤਾ ਬਣ ਕੇ ਰਵਾਂ, ਉਹ ਤੂੰ ਕਵੇ ਤੇ ਭੌਂਕਾ, ਤੂੰ ਕਵੇ ਤੇ ਕੱਟਾ ਹੈ ਲਾ ਨਾ ਤੇਰੀ। ਥੱਲੇ ਹੋ ਕੇ ਮੈਂ ਫਿੱਟੇ ਵੀ ਕਿਤੇ ਸੱਟ ਲਵਾ ਲੂ। ਗੱਲ ਤੇ ਪ੍ਰੋਪਰ ਢਾਲੇ ਨਿਕਲੇ। ਓਏ ਓਏ ਤੇਰੇ ਪਿਓ ਨੇ ਮੈਂ ਕੁੱਤਾ ਬਣਾਇਆ ਹੈ। ਸਹੀ ਗੱਲ। ਨਹੀਂ ਹਾਲੇ ਨਹੀਂ ਸੀ ਉਹਨੇ ਬਣਾਇਆ, ਤੋਂ ਬਾਅਦ ਬਣਾਇਆ। ਆਹੋ ਸਹੀ ਗੱਲ ਉਸਤਾਦ ਜੀ। ਇਹ ਝੋਲਾਂ ਜਿਹੜੀਆਂ ਨੇ ਨਾ, ਇਹਨੂੰ ਕਹਿੰਦੇ ਬਹਿਲਾਵੇ। ਹਾਂ ਯਾਨੀ ਬਹਿਲਾਵਾ ਜਿਹੜਾ ਨਾ, ਕਈ ਬੋਲੀਆਂ ਐਸੀਆਂ ਨੇ। ਹੁਣ ਸਰਾਇਕੀ ਕੀ ਖੂਬਸੂਰਤੀ ਹੈ ਸਰਾਇਕੀ ਦੀ, ਕਿ ਉਹਦੇ ਚ ਇੱਕ ਫਾਰਸੀ ਕਿੱਡੀ ਖੂਬਸੂਰਤ ਆਏ ਹਾਏ ਫਾਰਸੀ ਆਂਦੀ ਤੁਹਾਨੂੰ? ਹੈ। ਫਾਰਸੀ ਕਹਿੰਦੇ ਨੇ ਫਾਰਸੀ। ਨਹੀਂ ਉਸਤਾਦ ਜੀ, ਦੁਨੀਆ ਦੀ ਸਭ ਉਹ ਈਸਤ ਨੀਸਤ ਉਹ ਕਿਹੜੀ ਆ? ਜ਼ਿਹਾਲ ਮਿਸਕਿਨ ਮਕੁੰਬਰੰਜਿਸ਼ ਇਹ ਕਿਹੜੀ ਬੋਲੀ? ਬਿਹਾਲ ਹਿਜਰਾ ਬੇਚਾਰਾ ਦਿਲ ਹੈ। ਕਿਹੜੀ ਬੋਲੀ ਸਾਜੀ? ਇਹ ਫਾਰਸੀ। ਨਿਹਾਲ ਮਸਤੀ, ਨਿਹਾਲ ਮਸਤੀ, ਨੋ ਨਿਹਾਲ ਮਸਤੀ, ਹਾਲ ਕੱਕੜਾ, ਮੁਕਮਰੰਜਨ। ਇਹਦਾ ਮਤਲਬ ਕੀ ਹੈ? ਅੱਲਾ ਜਾਣਦਾ ਇਹਦਾ ਮਤਲਬ ਦੱਸੋ। ਮੁਕਰਮੰਜਨ, ਬੈਂਕਨ ਛੱਲੀ, ਨਿਹਾਲ ਮਸਤੀ, ਬਿਹਾਲ ਮਸਕੀ, ਮਸਕੀਨ, मकुम्बरंजिश बहाल हिजरा बेचारा दिल है सुनाई देती है जिस। यार कैसा ਉਹਨੇ ਲਿਆਂਦਾ ਪੂਰਾ। ਇਹ ਹੋਰ ਕੋਈ ਸ਼ਾਇਰ ਸ਼ੇਰ ਦੀ ਆ, ਉਹਨੇ ਵਜ਼ਨ ਉਤੇ ਪੂਰਾ ਲਿਆਂਦਾ। ਇਹਦਾ ਮਤਲਬ ਕੀ ਹੈ ਨਿਹਾਲ ਮਸਤੀ? ਬਸ ਠੀਕ ਆ ਭਾਜੀ, ਹੁਣ ਰਾਤ ਇੱਥੇ ਨਗਾਉਣੀ ਆ ਹਾਲ ਤੇ। ਬਸ ਠੀਕ ਆ। ਕੀ ਨਿਹਾਲੇ ਅੱਲਾ ਜਾਣ ਬੰਦੀ। ਨਿਹਾਲ ਸਿੱਧਾ ਸਿੱਧਾ ਲਫ਼ਜ਼ ਨਿਹਾਲ ਮਸਕੀ, ਮੁਕਮਰੰਜਨ। ਜ਼ਿਹਾਲ ਮਸਕੀ, ਜ਼ਿਹਾਲ ਮਸਕੀ ਦਾ ਮਤਲਬ ਆ ਕੀ ਹਾਲ ਮਸਕੀਨ ਦਾ, ਮਸਕੀਨਾਂ ਦਾ ਕੀ ਹਾਲ ਹੋਇਆ। ਮਕੰਬਰ ਰੰਜਿਸ਼, ਤੂੰ ਆਪਣੀ ਰੰਜਿਸ਼ ਇਹ ਵੀ ਭੁੱਲ ਗਿਆ। ਬਿਹਾਲ ਹਿਜਰਾ, ਵੀ ਸਾਡਾ ਹਾਲ ਦਾ ਪਤਾ ਲੈ। ਉਹਨੂੰ ਬਹੁਤਾ ਨਾ ਸਤਾਓ, ਉਹਨੂੰ ਕੁਛ ਹੈ ਮਾਰ ਲੈਣੀ ਆਪਣੇ ਸਿਰ 'ਚ ਪੁਰ ਕਰੋ। ਮਕੰਬਰੰਗਿਸ਼, ਮੁਕਮਰੰਜਨ। ਉਸਤਾਦ ਜੀ ਇੱਕ ਨਾ ਤੂੰ ਮਕੰਬਰੰਜਨ। ਉਹ ਯਾਰ ਜਿੱਦਾਂ ਹੁਣ ਜਿੱਦਾਂ ਇੱਕ ਕਲਿੱਪ ਨਹੀਂ ਸੀ, ਉਹ ਇੱਕ ਬੱਚਾ ਜਿਹੜਾ ਕੌਮੀ ਤਰ੍ਹਾਂ ਨਾਲ ਪੜਦਾ ਗੋਗੀ ਦਾ ਕੀ, ਅਸੀਂ ਵੀ ਛੋਟੇ ਦਿੰਦੇ ਕਰਦੇ ਨੇ। ਉਹ ਜਿਹੜੀ ਝੋਲ ਦੀ ਗੱਲ ਕਰਨੇ ਉਸਤਾਦ ਜੀ, ਸਰਾਇਕੀ, ਸੁਭਾਨ ਅੱਲਾ। ਫੈਸਲ ਸਾਹਿਬ ਉਹ ਦਰਦ ਵਾਲਾ ਇੱਕ ਜਿਹੜਾ ਤੁਸੀਂ ਨਜ਼ਮ ਸੁਣਾਉਂਦੇ ਹੁੰਦੇ ਹੋ, ਉਹ ਲੰਬੀ ਬਹੁਤ ਮੈਨੂੰ ਆਉਂਦੀ ਚਲੋ ਉਹ ਤੂੰ ਜਿੰਨੀ ਕੁ ਆਉਂਦੀ ਨਾ ਉਸਤਾਦ ਜੀ, ਆ ਸੁਣਨਾ ਸੱਚੀ ਮੁੱਚੀ ਮੈਨੂੰ ਬਹੁਤ ਮਜ਼ਾ ਆਉਂਦਾ। ਫੈਸਲ ਸਾਹਿਬ ਸੁਣਾਓ। ਇੱਧਰ ਕਿਤੇ ਲਿਖੀ ਆ, ਵਿੱਚੋਂ ਮੈਨੂੰ ਭੁੱਲ ਗਈ ਹੈ, ਚਲੋ। ਲੇਕਿਨ ਮੈਂ ਦਰਦਾਂ ਦੇ ਦਰਦ ਕੋਲੋਂ ਪੁੱਛਿਆ ਏ ਥੱਕ ਕੇ। ਮੈਂ ਦਰਦਾਂ ਦੇ ਦਰਦ ਕੋਲੋਂ ਪੁੱਛਿਆ ਏ ਥੱਕ ਕੇ, ਤੂੰ ਕਿਉਂ ਮੈਨੂੰ ਹਰਦਮ ਦੁਖੇਂਦਾ ਰਿਹਾ ਹੈ। ਹਾਏ ਹਾਏ। ਤੂੰ ਦੁੱਖਾਂ ਦੇ ਕਿਉਂ ਮੁਸ਼ਕੀ ਨਾਗਾਂ ਕੋ ਘਿਨ ਕੇ ਮੇਰੇ ਦਰ ਤੇ ਹਰਦਮ ਸ਼ੁਕੇਂਦਾ ਰਿਹਾ ਹੈ। ਓਏ ਹੋਏ ਹੋਏ। ਐਡੇ ਦੁਖੜੇ ਦੇ ਕੇ ਤੂੰ ਥੱਕਿਆ ਨਾ ਵਤ ਵੀ, ਦੁੱਖਾਂ ਦੇ ਦਰਦ ਮੈਨੂੰ ਦੇਂਦਾ ਰਿਹਾ ਹੈ। ਤੇ ਉਹ ਫਿਰ ਦਰਦ ਜਵਾਬ ਦਿੰਦਾ ਹੈ, ਮੇਰਾ ਨਾਂ ਜੋ ਦਰਦ ਹੈ, ਮੇਰਾ ਕੰਮ ਹੀ ਦਰਦ ਹੈ। ਬਸ ਸਭ ਤੋਂ ਵੱਡਾ ਲੋਕਾਂ ਕੋ ਇਹੋ ਹੀ ਦਰਦ ਹੈ। ਸਭ ਤੋਂ ਵੱਡਾ ਲੋਕਾਂ ਕੋ ਇਹੋ ਹੀ ਦਰਦ ਹੈ। ਵਫਾਵਾਂ ਦੀ ਹੱਦਾਂ ਤੋੜੇਂਦਾ ਤੂੰ ਆਪ ਹੈ, ਰਾਤਾਂ ਤੋਂ ਉੱਠ ਉੱਠ ਕੇ ਰੋਂਦਾ ਤੂੰ ਆਪ ਹੈ। ਜੇ ਬਚਣਾ ਹੀ ਮੈਂ ਤੂੰ ਮੁਹੱਬਤਾਂ ਨਾ ਪਾਈ, ਨਾ ਸੋਨੇ ਦੀ ਰਾਹਾਂ 'ਚ ਅੱਖੀਆਂ ਬਚਾਈ। ਬਸ ਹੁਣ ਫਰੀਦਾ ਬਹੁਤ ਥੀ ਗਈ ਹੈ, ਦਰਦਾਂ ਦੇ ਹੱਥੋਂ ਸ਼ਿਕਸਤ ਹੋਈ ਗਈ ਹੈ ਵੇ। ਲੇਕਿਨ ਮੈਂ ਉਸਤਾਦ ਜੀ ਪੂਰਾ ਕੀ ਬੜੇ ਬੜੇ ਗਾਣੇ। ਓਏ ਹੋਏ ਹੋਏ ਭਾਜੀ, ਪੂਰਾ ਮਜ਼ਾ ਨਹੀਂ ਆਇਆ। ਉਸਤਾਦ ਜੀ ਵਿੱਚ ਜੰਗਲਾਂ ਦੇ ਲੂਣੇ ਵਾਲੇ ਸਾਹਿਬ ਦਾ ਬੜੇ ਬੜੇ ਆਲਾ ਗਾਣੇ। ਓਏ ਹੋਏ। ਓਏ ਓਏ ਉਹ ਕੈਸਾ ਹੀ ਜਿਹੜਾ
ਜਿਵੇਂ ਮੈਂ ਕੁਆਨ ਰੋਏ ਨਹੀਂ ਨਹੀਂ ਅੱਛਾ ਇਹ ਤੇ ਸੁਭਾਨ ਕਿਹੜੀ ਅੱਲਾਹ। ਗਲਤੀ ਹੋਈ ਐ ਜ਼ਾਲਮ ਆਹ ਦੂਰ ਕਿਉਂ ਦੂਰ ਡੇਰੇ ਲਾਏ ਉਹ ਵੀ ਉਸਤਾਦ ਜੀ ਗੈਰ ਦੇ ਵਸਾਏ ਨੇ ਉਹ ਡੰਗ ਬਚਪਨ ਦੇ ਵੱਲ ਗੁਜ਼ਰਨ ਜਦੋਂ ਵਾਕਿਫ ਪਿਆਰ ਤੋਂ ਨਾ ਸੈ ਅੱਛਾ ਕੀ ਭਲੇ ਸੀ ਯਾਰ ਓਏ ਐ ਵੀ ਹੁੰਦਾ ਵਿੱਚ ਅੱਛਾ ਉਸਤਾਦ ਜੀ ਸ਼ਰੀਫ ਰਾਗੀਆ ਸਾਹਿਬ ਵੀ ਹਾਂ ਓਹੋ ਯਾਰ ਬੜੇ ਵੱਡੇ ਲੋਕ ਉਹ ਸਨ ਜਿੰਨੇ ਵੀ ਹੈਗੇ ਨੇ ਨਾ ਜ਼ਿਆਦਾਤਰ ਸਰਾਇਕੀ ਸਿੰਗਰ ਨੇ ਨਾ ਉਹਨਾਂ ਦੇ ਨਾਮ ਦੇ ਨਾਲ ਦਰਦ ਵੀ ਹੁੰਦਾ ਹੀ ਤੇਰੇ ਬਾਦ ਰੋਂਦਾ ਰਹਿਣਾ ਆਹ ਗਲੀਆਂ ਚ ਵਾਉਂਦਾ ਰਹਿਣਾ ਮਿੱਟੀਆਂ ਤੇ ਸੌਂਦਾ ਰਹਿਣਾ ਮਿੱਟੀਆਂ ਤੇ ਸੌਂਦਾ ਰਹਿਣਾ ਇੰਜ ਅਮਨ ਚਾ ਗਵਾਏ ਨੇ ਕਿਹੜੀ ਗਲਤੀ ਹੋਈ ਐ ਜ਼ਾਲਮ ਪਿੰਡੀ ਤੋਂ ਚਾਹ ਪੀਤੀ ਵੇ ਚੜੀ ਜਾਂਦਾ ਜੀ ਤਾਜੀ ਸਭ ਤੋਂ ਪਹਿਲੋਂ ਜਿਹੜੇ ਬੰਦੇ ਨੇ ਅਬਾਸੀ ਲਈ ਹੋਣੀ ਜਿਹੜੀ ਜਮਾਈ ਲੈਂਦੇ ਓਏ ਇਹ ਤਾਂ ਨੇਚਰ ਆ ਨਾ ਯਾਰ ਇਹ ਤਾਂ ਲੈਣਾ ਹੀ ਨਹੀਂ ਇਹ ਤੇ ਆ ਜਾਂਦੀ ਆ ਲਓ ਉਸਤਾਦ ਜੀ ਤੁਸੀਂ ਇਹ ਦੱਸੋ ਹੁਣ ਪਹਿਲੀ ਵਾਰੀ ਤੇ ਲੈਣੀ ਕਿ ਨਹੀਂ ਬੱਚੇ ਨੂੰ ਪੈਦਾ ਹੁੰਦੇ ਆ ਪਤਾ ਹੀ ਨਹੀਂ ਬਾਸੀ ਕੀ ਤੇ ਜਦੋਂ ਇੱਕ ਤੇ ਉਹ ਵਾਰ ਲੈਂਦਾ ਤੇ ਆ ਨਾ ਛਿੱਕਾ ਵੀ ਮਾਰਦਾ ਬੱਚਾ ਪੈਦਾ ਹੁੰਦਾ ਸਾਹ ਵੀ ਲੈਂਦਾ ਇਹ ਤਾਂ ਨੇਚਰ ਆ ਯਾਰ ਇਹਦਾ ਅੱਛਾ ਚਲੋ ਇੱਕ ਜਿਹੜੀ ਬੰਦਾ ਚੀਜ਼- ਕੱਲਾ ਰਹਿੰਦਾ ਰਿਹਾ ਯਾਰ ਜਿਹੜੀ ਚੀਜ਼ ਤੁਸੀਂ ਆਪ ਜਿਹਦੇ ਚ ਤੁਹਾਡਾ ਅਮਲ ਦਖਲ ਆ ਉਹਦੀ ਮੈਂ ਗੱਲ ਕਰ ਰਿਹਾ ਇੱਕ ਬੰਦਾ ਯਾਨੀ ਕੱਲਾ ਸੁੱਤਾ ਬੈਠਾ ਸਾਰੀ ਸਭ ਤੋਂ ਉਮਰ ਪਹਿਲੀ ਜੁੱਤੀ ਜਿਹੜੀ ਬਣੀ ਹੋਏਗੀ ਉਸ ਤੋਂ ਬਾਅਦ ਐਸਤਾ ਐਸਤਾ ਕਿ ਯਾਰ ਇਦਾਂ ਦੀ ਹੋਣੀ ਚਾਹੀਦੀ ਹੈ ਇਦਾਂ ਦੀ ਹੋਣੀ ਲੱਕੜ ਦੀਆਂ ਵੀ ਜੁੱਤੀਆਂ ਹੁੰਦੀਆਂ ਸੀ ਪਹਿਲੇ ਸਭ ਖੜਾਵਾਂ ਕੜਾਵਾਂ ਠੀਕ ਹੈ ਜੀ ਫਿਰ ਐਸਤਾ ਐਸਤਾ ਆ ਤੇ ਫਿਰ ਸਟਾਈਲ ਤੇ ਫਿਰ ਫਲਾਣਾ ਫਿਰ ਫੂੰਦਿਆਂ ਵਾਲੇ ਬੂਟ ਆ ਹੁਣ ਤੇ ਪਤਾ ਨਹੀਂ ਅੱਛਾ ਲੱਕੜ ਦੀਆਂ ਜੁੱਤੀਆਂ ਬੜੀਆਂ ਮੁਕੱਦਸ ਵੀ ਕਈਆਂ ਮਜ਼ਬਾਨ ਦੇ ਵਿੱਚ ਹਾਂ ਨਾ ਕਈਆਂ ਜਾਂਦੀਆਂ ਨੇ ਉਸਤਾਦ ਜੀ ਹੁਣ ਦੇਖੋ ਕਿ ਸਾਦਾ ਐਲਾਨ ਮੌਲਵੀ ਕਰਦਾ ਵਾ ਸਾਦਾ ਐਲਾਨ ਆ ਕਿਨੇ ਕਹਿੰਦੇ ਕਿ ਪਹਿਲੇ ਉਦਾਂ ਕਰਾਂ ਇਹ ਕਿਨੇ ਯਾਦ ਕੀਤਾ ਟਾਈਮ ਜਦੋਂ ਕਲਾਕ ਨਹੀਂ ਸੀ ਹੁੰਦੀ ਮੈਂ ਤੇਰੇ ਚਪੇੜ ਮਾਰਨੀ ਆ ਜਦੋਂ ਸਪੀਕਰ ਤੇ ਜੀ ਜੀ ਸਰ ਟਾਈਮ ਦਾ ਤੁਸੀਂ ਉਹ ਤਾਂ ਟਾਈਮ ਤੇ ਈਜ਼ੀ ਹੈ ਨਾ ਉਹ ਜਿਵੇਂ ਤੁਸੀਂ ਉਦੋਂ ਵਿਖਾਇਆ ਸੀ ਕਾਲਾ ਹਾਂ ਉਹ ਰੇਤ ਡਿੱਗਦੀ ਰਹਿੰਦੀ ਉਦਾਂ ਇੱਕ ਇਸੇ ਤਰ੍ਹਾਂ ਉਹ ਵੀ ਇੱਕ ਤਖਲੀਕ ਸੀ ਉਸ ਤੋਂ ਵੀ ਪਹਿਲੇ ਕੁਝ ਹੋਰ ਹੋਏਗਾ ਹਾਂਜੀ ਜਿਹੜਾ ਉਹ ਇੱਟਾਂ ਵਾਲਾ ਸੀਨ ਸੀ ਜਿਹੜਾ ਕਈ ਉਹਨੇ ਯਾਰ ਇਨਸਾਨ ਇੰਨਾ ਐਸੀ ਚੀਜ਼ ਬਣਾਈ ਰੱਬ ਨੇ ਇਹ ਬਣਾ ਲੈਂਦਾ ਚੀਜ਼ ਕੋਈ ਨਾ ਕੋਈ ਤਖਲੀਕ ਕਰ ਲੈਂਦਾ ਹੈ ਆਪਣੀ ਜ਼ਰੂਰਤ ਦੇ ਮੁਤਾਬਕ ਬਣਾਉਂਦਾ ਵਾ ਹਾਂ ਸਹੀ ਗੱਲ ਸਭ ਤੋਂ ਪਹਿਲਾਂ ਮਹਿੰਦੀ ਦੇ ਅਨਾਰ ਕਿੰਨੇ ਚਲਾਇਆ ਉਹ ਤੂੰ ਛੱਡ ਦੇ ਮੈਂ ਤੈਨੂੰ ਦੱਸਦਾ ਮੈਂ ਨਾ ਹਾਰ ਸਿਰੇ ਦਾ ਕੰਮ ਕਰਦਾ ਹੁੰਦਾ ਸੀ ਗੱਡੀਆਂ ਦੀ ਸਿਰੇ ਖੁਦਾ ਦਾ ਨਾ ਕੋਈ ਛੱਡ ਦਿਓ ਹੁਣ ਹਾਰ ਸੇਰਾ ਵੀ ਆ ਸੋਡੇ ਤੇ ਪਤਾ ਨਹੀਂ ਬੋਤਲਾਂ ਉਹ ਤੈਨੂੰ ਮੈਂ ਪੂਰੀ ਤੇ ਗੱਲ ਸੁਣਾਈ ਸੀ ਕਿ ਮੈਂ ਮਸਾਰੀ ਲਾਉਣ ਗਿਆ ਘਰ ਤੇ ਮੈਂ ਕੰਨਾਂ 'ਚ ਵਰਮੇ ਟੋਕ ਤੇ ਉਹਨਾਂ ਦੇ ਡੀਕੋ ਪੇਂਟ ਤੇ ਮੁੜ ਕੇ ਮੈਂ ਨਿਕਲ ਗਿਆ ਉੱਥੋਂ ਸੁਣਾਈ ਨਹੀਂ ਸੀ ਗੱਲ ਤੈਨੂੰ ਜਾਲੀ ਜੀ ਲਾ ਕੇ ਤੇ ਉਹ ਜਨਾਬ ਜੀ ਮੈਂ ਨਾ ਮੈਨੂੰ ਆਜ਼ਾਦ ਦਾ ਸ਼ੌਕ ਸੀ ਕਿ ਨਵੀਂ ਚੀਜ਼ ਉਹ ਜਿਹੜਾ ਕਟਰ ਨਹੀਂ ਹੁੰਦਾ ਮਤਲਬ ਤੁਸੀਂ ਹੁਣ ਉਹ ਲਾ ਰਹੇ ਨਾ ਸੀ ਤੇ ਉਹ ਮੂੰਹ ਨਾਲ ਨਹੀਂ ਸੀ ਤੋੜਦੇ ਮਤਲਬ ਜੇ ਤੁਸੀਂ ਮਸਾਰੀ ਲਾ ਰਹੇ ਜਾਂ ਤੁਸੀਂ ਕਾਰ ਸਜਾ ਰਹੇ ਨਾ ਫੁੱਲ ਲਾ ਰਹੇ ਤੇ ਨਾਲ ਮਸ਼ੀਨ ਰੱਖੀ ਹੁੰਦੀ ਸੀ ਠੀਕ ਆ ਜੀ ਉਹ ਮਸ਼ੀਨ ਨੇ ਟੇਪ ਫੜ ਕੇ ਟਿਕ ਅੱਛਾ ਉਹ ਜਿਹੜਾ ਇੰਜ ਕਰਦਾ ਸੀ ਨਾ ਜਿਹੜਾ ਉਹਦੇ ਅੱਗੇ ਉਹ ਲੱਗੀਆਂ ਦੰਦੇ ਚ ਲੱਗੇ ਉਹ ਨਾ ਕਲੀਅਰ ਨਹੀਂ ਸੀ ਕੱਟਦੇ ਔਰ ਥੋੜੀ ਦੇਰ ਬਾਅਦ ਨਾ ਉਹਨੂੰ ਇੰਜ ਕਰਕੇ ਝਾੜਨਾ ਪੈਂਦਾ ਸੀ ਮੈਂ ਸਾਜੀ ਉਹਨੂੰ ਲਾਇਆ ਵਾ ਇੱਕ ਖਰਾਬ ਪਈ ਸੀ ਮੈਂ ਉਹਨੂੰ ਲਾ ਕੇ ਮੈਂ ਉਹਦੇ ਅੱਗੇ ਬਲੇਡ ਲਾ ਕੇ ਉੱਤੇ ਟੇਪ ਲਾ ਦਿੱਤੀ ਹਾਂ ਮੇਰੇ ਫੁੱਫੜ ਦੀ ਦੁਕਾਨ ਸੀ ਉੱਥੇ ਮੈਂ ਕੰਮ ਕਰਦਾ ਸੀ ਹੁਣ ਮੈਨੂੰ ਤਾਂ ਪਤਾ ਬਲੇਡ ਲੱਗਾ ਮੈਂ ਠੀਕ ਹੈ ਇੰਜ ਕੱਟਿਆ ਜਾ ਰਿਹਾ ਹੁਣ ਥੋੜੀ ਦੇਰ ਬਾਅਦ ਮੈਂ ਦੇਖਿਆ ਤੇ ਮੈਂ ਬਾਹਰ ਗੱਡੀ 'ਚ ਜਾ ਰਿਹਾ ਤੇ ਫੁੱਫੜ ਮੇਰਾ ਐਂ ਕਹਿੰਦਾ ਓਏ ਕਿੱਥੇ ਗਿਆ ਓਏ ਕਿੱਥੇ ਗਿਆ ਤੇ ਥੱਲੇ ਖੂਨ ਉਹਦੇ ਮਗਰ ਦੇ ਓਏ ਕਿੱਥੇ ਗਿਆ ਮੈਂ ਕਿਹਾ ਕੀ ਹੋਇਆ ਓਏ ਉਰੇ ਆ ਮੈਂ ਕਿਹਾ ਹਾਂ ਓਏ ਬਲੇਡ ਤੂੰ ਲਾਇਆ ਮੈਂ ਕਿਹਾ ਆਹੋ ਲਾ ਤੇਰੇ ਦੱਸ ਤੇ ਸਹੀ ਤੂੰ ਮੈਂ ਆਪਣੀ ਨੂੰ ਇੰਜ ਕਰਕੇ ਮਾਰੇ ਉਹਨੇ ਮੇਰਾ ਪ੍ਰਗਟ ਚਾਹੀ ਲਾ ਲੇਕਿਨ ਸਾਜੀ ਉਸ ਤੋਂ ਬਾਅਦ ਹੁਣ ਦੇਖਣਾ ਜਦੋਂ ਤੂੰ ਇੰਜ ਕਰਨਾ ਤੈਨੂੰ ਆਸਾਨੀ ਇੰਨੀ ਉਹ ਫਿਰ ਇਹ ਸੀ ਕਿ ਵੀ ਮਤਲਬ ਅਸੀਂ ਥੋੜਾ ਜਿਹਾ ਹੱਥ ਬਾਹਰ ਕੱਢ ਕੇ ਕਰਨ ਲੱਗ ਪੈਂਦੇ ਸੀ ਮੈਂ ਉੱਤੇ ਹੀ ਉਹ ਫਿਰ ਰੱਖਿਆ ਸੀ ਹਿਸਾਬ ਕਿਤਾਬ ਅੱਛਾ ਸਭ ਤੋਂ ਪਹਿਲਾਂ ਸਾਜੀ ਜਿਹੜੀ ਲਾਨਤ ਵਾ ਇਹ ਪਹਿਲੋਂ ਇੱਕ ਤੋਂ ਸ਼ੁਰੂ ਹੋਈ ਸੀ ਲੱਖ ਤੱਕ ਕਿੱਦਾਂ ਗਈ ਚਲੋ ਤਾਂ ਬੰਦਾ ਕਹਿੰਦਾ ਲੱਖ ਲਾਨਤ ਵੀ ਯਾਰ ਇਹ ਛੱਡ ਦਿਓ ਤੇ ਜਿੱਤੇ ਵੀ ਚਲੇਗੀ ਤਾਈ ਧੜਾ ਕਿਸ ਮੁਲਕ ਦੀ ਯਾਦ ਆ ਧੜਾ ਵਜ਼ਨ ਹਾਂ ਕਿਲੋ ਕਿਆ ਮੈਂ ਚੀਜ਼ ਇੰਨੀ ਲੈਣੀ ਆ ਉਸਤਾਦ ਜੀ ਸਿੰਪਲ ਆ ਦੋ ਪਾਸੇ ਤੁਸੀਂ ਚੀਜ਼ ਰੱਖ ਕੇ ਤਕੜੀ ਤਰਾਜ਼ੂ ਇਹ ਤੇ ਬੜੀ ਸਿੱਧੀ ਓਏ ਅੱਲਾ ਦੇ ਬੰਦੇ ਦੇਖਣਾ ਤਰਾਜ਼ੂ ਤੇ ਹੋ ਗਿਆ ਇਹ ਕਿਦਾਂ ਨਾ ਕਿ ਯਾਰ ਮੈਨੂੰ ਉਹ 3 ਪਾ ਦੇ ਮੈਨੂੰ 20 ਰੁਪਏ ਦਾ ਦੇ ਦੇ ਮੈਨੂੰ 10 ਰੁਪਏ ਦਾ ਦੇ ਦੇ ਉਹ ਤੋਲੂਗਾ ਕਿਦਾਂ ਸਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੇ ਇਹਦਾ ਕੋਈ ਪਰਮਾਇਸ਼ ਤੇ ਰੱਖਣੀ ਕਿ ਨਹੀਂ ਹਾਂ ਇਹ ਮੇਰਾ ਹਾਲ ਇਹ ਰੱਖੀਆਂ ਨੇ ਹੋ ਸਕਦਾ ਮਤਲਬ ਜਿਹੜੇ ਪੈਗੰਬਰ ਆਏ ਨੇ ਹਰ ਪੈਗੰਬਰ ਨੇ ਕੋਈ ਨਾ ਕੋਈ
ਹਾਂਜੀ ਜਿਸ ਤਰ੍ਹਾਂ ਇਹ ਪਤਾ ਨਹੀਂ ਨੇਲ ਕਟਰ ਜਾਂ ਕੈਂਚੀ ਕਿਹਨਾਂ ਦੀ ਇਜਾਦ ਆ, ਕਹਿੰਦੇ ਹਜ਼ਰਤ ਦਾਊਦ ਅਲੈਹਿਸਲਾਮ ਦੀ ਨਹੀਂ ਉਹਨਾਂ ਦੀ ਆਹੋ ਪਤਾ ਨਹੀਂ ਕਿਸ ਮਨਸੂਬ ਨੇ ਕੁਝ ਚੀਜ਼ਾਂ ਉਹਨਾਂ ਨਾਲ। ਹਾਂ ਕਿਆ ਉਹਨਾਂ ਦੀ ਇਜਾਦ, ਆਇਨਾ, ਸ਼ੀਸ਼ਾ। ਹਾਂਜੀ ਹਾਂ ਤਾਂ ਜੀ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਾਕਿਸਤਾਨ ਦੀ ਇੱਕ ਬੜੀ ਵੱਡੀ ਇਜਾਦ ਆ ਜਿਹਦਾ ਨਾਮ ਹੈ ਗਰੇਬੀ। ਗਰੇਵੀ, ਉਹੀ ਥੋੜਾ ਸਾਲਾਂ ਨੂੰ ਗਰੇਬੀ, ਇਹ ਪਾਕਿਸਤਾਨ ਦੀ ਇਜਾਦ ਆ। ਉੱਥੇ ਮੈਂ ਬਹੁਤ ਬੁਰੀ ਨਾਸਾਂ ਤੇ ਤਤੀਰੀ ਮੁਗਾ ਦਿਆਂਗਾ। ਅੱਛਾ ਯਾਨੀ ਕਿ ਮੈਂ ਚੁੱਪ ਕਰਕੇ ਅਦਬ ਰੱਖ ਇੱਥੇ ਅਫਗਾਨਿਸਤਾਨ 'ਚ ਸਭ ਤੋਂ ਪਹਿਲਾਂ ਗਰੇਵੀ ਸ਼ੁਰੂ ਹੋਈ ਹੈ। ਉਹਨੇ ਯਾਰ ਗਰੇਵੀ ਨਹੀਂ ਯਾਰ, ਗਰੇਵੀ ਗਰੇਵੀ ਕਹਿੰਦੇ ਨਾ, ਉਧਰ ਗੜਗੇਬੀ ਆ। ਗਰੇਵੀ ਕਹਿੰਦੇ ਨੇ ਮਸਾਲੇ ਨੂੰ। ਹਾਂਜੀ ਉਹ ਕਹਿੰਦੇ ਯਾਰ ਤੇਰਾ ਗਰੇਵੀ ਵਾਲਾ ਬਣਾ ਗਰੇਵੀ ਪਾ ਦੇ। ਉਹ ਉਧਰ ਜ਼ਿਆਦਾਤਰ ਮਸਾਲੇ ਘੱਟ ਬਣਦੇ ਸਨ। ਭਾਵੇਂ ਸਾਡੇ ਕਈ ਦੁਕਾਨਦਾਰ ਵੀ ਕਹਿੰਦੇ ਨੇ ਹੋਰ ਪਵਾ ਲਾ ਲਿਆਓ ਰੇ ਦੇ, ਤੇ ਉਹ ਵੀ ਕਹਿੰਦੇ ਨੇ। ਹਾਂਜੀ ਸਹੀ ਗੱਲ, ਸਹੀ ਗੱਲ। ਕਈ ਐਸੇ ਹੋਟਲ ਨੇ ਉੱਥੇ ਹੁਣ ਰੋਟੀਆਂ ਫ੍ਰੀ ਨੇ। ਹੂੰ 1000 ਹੋਟਲ ਚਲ ਜਾਓ ਤੁਸੀਂ, ਮਤਲਬ 120 ਰੁਪਏ ਦੀ ਦਾਲ ਦੀ ਪਲੇਟ, ਰੋਟੀਆਂ ਭਾਵੇਂ 40 ਖਾ ਜਾਓ। ਕਿਹੜਾ ਹਜ਼ਾਰਾ ਹੋਟਲ ਆ ਜੀ? ਹਜ਼ਾਰਾ ਹੋਟਲ ਆਪਣਾ। ਹੁਣ ਉਹਨਾਂ ਨੇ ਖਤਮ ਕਰਤਾ ਵਾ। ਨਹੀਂ ਉਹ ਖਤਮ ਨਹੀਂ ਰੋਟੀ ਫ੍ਰੀ ਆ। ਉਹ ਨਹੀਂ ਉਸਤਾਦ ਜੀ ਹੁਣ ਪੈਸੇ ਲੈਂਦੇ ਆ। ਉਹ ਲੈਂਦੇ ਆ ਲੇਕਿਨ ਸਾਲਨ ਦੇ ਲੈਂਦੇ ਆ, ਮੈਂ ਤੁਹਾਨੂੰ ਦੱਸਣਾ, ਰੋਟੀਆਂ ਦੇ ਨਹੀਂ ਲੈਂਦੇ। ਅੱਛਾ ਜੀ। ਹਾਂਜੀ 270 ਰੁਪਏ ਦੀ ਪਲੇਟ ਹੈ, ਲਓ ਜੀ ਠੀਕ ਹੈ। 100 ਰੁਪਇਆ ਪਰ ਹੈਡ ਹੈਗਾ ਰੋਟੀ ਦਾ। ਹਾਂ ਨਾਲ ਉਹਨਾਂ ਨੇ ਰੋਟੀ ਦੇਣੀ, ਸਲਾਦ ਦੇਣੀ, ਤੇ ਜਿੰਨੀਆਂ ਮਰਜ਼ੀ ਰੋਟੀਆਂ ਖਾਓ ਉਹਨਾਂ ਨੇ ਹਾਂਜੀ, 100 ਰੁਪਏ ਦਾ ਹਾਂਜੀ। ਪਰ ਹੈਡ ਲੈਣਾ। ਇਸ ਤਰ੍ਹਾਂ ਹੀ। ਉਹਦੇ 'ਚ ਇਹ ਮਤਲਬ ਵਾਰੇ 'ਚ ਰਹਿੰਦਾ ਬੰਦਾ। ਹਾਂ ਤੇ ਹੋਰ ਨਹੀਂ ਬਾਰੇ ਜੀ ਭਾਈ ਜਾਨ ਕਿੰਨੀਆਂ 270 ਚਾਰ ਖਾ ਲੇਗਾ ਤੇ ਹਰ ਕੋਈ ਚਾਰ ਤਾਂ ਨਹੀਂ ਨਾ ਖਾਂਦਾ। ਏਦਾਂ ਹੀ ਹਰ ਕੋਈ ਚਾਰ ਨਹੀਂ ਆਉਂਦਾ, ਫਿਰ ਦੁਕਾਨਦਾਰ ਨੂੰ ਫਾਇਦਾ ਵਾ ਨਾ। ਦੁਕਾਨਦਾਰ ਨੂੰ ਫਾਇਦਾ ਭਾਈ। ਸਹੀ ਹੋਗਾ, ਸਹੀ ਹੋਗਾ। 100 ਰੁਪਇਆ ਪਰ ਹੈਡ ਉਹਨਾਂ ਨੇ ਲੈਣਾ। ਹੁੱਕਾ ਕਿਹੜੇ ਮੁਲਕ ਦੀ ਯਾਦ ਆ? ਹੁੱਕਾ ਹਾਂ ਆ ਹੀ ਸੋਚ ਲੈ। ਹੁੱਕਾ ਵੀ ਇਹ ਵੀ ਕਿਸੇ ਹਸਤੀ ਨਾਲ ਮਨਸੂਬ ਆ। ਉਹ ਤਾਂ ਹਕੀਮ ਲੁਕਮਾਨ ਸਾਹਿਬ ਦੇ, ਹਾਂਜੀ ਹਕੀਮ ਉਹਨਾਂ ਨੇ ਮੇਦੇ ਵਾਸਤੇ ਯਾਦ ਕੀਤਾ ਸੀ ਕਿ ਜਿਹਨੂੰ 2-3 ਕੱਛ ਲਾਉਣੇ ਤੇ ਮੇਦਾ ਹਾਂਜੀ ਹਾਂਜੀ ਮਬਸ ਕਹਿ ਟੈਪ। ਹਾਂ ਫਿਰ ਬਿਲਕੁਲ। ਸਿਗਰਟ ਵੀ ਉੱਥੋਂ ਬਣਿਆ ਬਾਅਦ ਚ, ਇਹ ਉਹਦੀ ਸ਼ਾਰਟ ਟਰਮ ਆ। ਹਾਂ ਬਿਲਕੁਲ। ਹੁਣ ਦੇਖੋ ਬਰਫ ਵਾਲਾ ਗੋਲਾ ਜਿਹੜਾ ਹਾਂ ਬਰਫ ਵਾਲਾ ਗੋਲਾ ਜਿਹਦੇ ਜ਼ਿਹਨ ਚ ਆਇਆ ਹੋਏਗਾ, ਹੋ ਸਕਦਾ ਉਹਨੇ ਕੋਈ ਝੂਰ ਭੂਰ ਮਰੀ ਵਾਲੀ ਸਾਈਡ ਤੇ ਟੈਪ ਜਾ ਕੇ ਉਹਨੇ ਇੰਜ ਕਰਕੇ ਪਾ ਲਿਆ ਹੋਵੇ, ਲੇਕਿਨ ਉਹਨੂੰ ਇਹ ਕਿੱਦਾਂ ਪਤਾ ਲੱਗਾ ਕਿ ਮੈਂ ਐਡੀ ਕਿ ਲੱਕੜ ਬਣਾ ਕੇ ਉੱਤੇ ਬਲੇਡ ਲਾ ਕੇ ਉਹਨੂੰ ਚਿੰਗਾਂ ਕਰਾਂ। ਇਹ ਤੇ ਫੇਰ ਠੀਕ ਹੈ, ਜਿਹੜਾ ਬਾਅਦ ਚ ਇੰਜ ਨਹੀਂ ਕਰਨਾ ਇਹ ਵੀ ਬੜਾ ਦੇਣ। ਛਿੱਟੇ ਪਾਉਣੇ ਉਹਨੂੰ ਖੁਸ਼ ਕਰਦੇ ਆ ਕਿ ਜਿਹੜਾ ਪਾਣੀ ਉੱਤੇ ਨਾ ਨਿਕਲ ਜਾਵੇ ਤੇ ਜ਼ਰਾ ਫਿਰ ਉਹ ਉੱਤੇ ਨਿਜ਼ਾਮ। ਹਾਂ ਸਹੀ ਗੱਲ। ਤਾਂ ਜੀ ਮੈਂ ਤੁਹਾਨੂੰ ਬਰਫ ਦਾ ਗੋਲਾ ਖਵਾਉਣਾ ਵਾ ਬਾਬਰ ਚੌਕ। ਗੋਲ ਗੱਪਾ, ਗੋਲ ਗੱਪਾ, ਖੱਟਾ। ਹਾਂ ਇਹ ਆਪਾਂ ਕੋਈ ਚੀਜ਼ ਆਜ਼ਾਦ ਕਰੀਏ ਨਵੀਂ ਯਾਰ। ਇਦਾਂ ਹੀ ਹੈ ਨਾ ਜਿੱਦਾਂ ਅਸੀਂ ਉਹਦਿਨ ਸ਼ੋਅ 'ਚ ਕਹਿ ਰਹੇ ਸਾਂ ਵੀ ਮਿੱਠੇ ਚੌਲਾਂ ਤੇ ਸ਼ੋਰਾ ਪਾ ਕੇ, ਹੁਣ ਇਹਦਾ ਕੋਈ ਨਾਂ ਰੱਖ ਲਓ। ਸਹੀ। ਤੁਸੀਂ ਇਹਦਾ ਕੋਈ ਨਾਂ ਰੱਖ ਕੇ ਇੱਥੇ ਦੁਕਾਨ ਪਾ ਲਓਗੇ ਵੀ ਮਿੱਠੇ ਚੌਲਾਂ ਤੇ ਸਾਲਣ ਪਾ ਕੇ, ਮਿੱਠੇ ਚੌਲਾਂ ਦੇ ਇਹੀ ਬੰਦਾ ਦਿੰਦਾ, ਉੱਥੋਂ ਖਾ ਲਓ। ਬੜੇ ਲੋਕ ਆ ਕੇ ਖਾਣਗੇ। ਅੱਛਾ ਵੈਸੇ ਤਰੀਕ 'ਚ ਬਹੁਤ ਸਾਰਾ ਕੁਝ ਇਸ ਤਰ੍ਹਾਂ ਹੋਇਆ ਉਸਤਾਦ ਜੀ ਕਿ ਐਕਸਟੈਂਸ਼ਨ ਹੋਈ, ਜਿਵੇਂ ਤੁਸੀਂ ਕਿਹਾ ਹੁੱਕਾ, ਹੁੱਕੇ ਤੋਂ ਸਿਗਰਟ, ਸਿਗਰਟ ਤੋਂ ਈ ਸਿਗਰਟ, ਸ਼ੀਸ਼ਾ। ਇਦਾਂ ਜਿੱਦਾਂ ਤੁਸੀਂ ਕਹਿਣ ਦੇ ਨਾ ਕਿ ਕੋਈ ਐਸੀ ਚੀਜ਼ ਆਪਾਂ ਕਈ ਚੀਜ਼ਾਂ ਯਾਦ ਕਰ ਸਕਦੇ ਨਾ। ਕੀ ਕਰੀਏ ਦੱਸ? ਅਸੀਂ ਮਤਲਬ ਕੰਘਾ ਯਾਦ ਕਰਨੇ ਐਸਾ ਜਿਹੜਾ ਮਤਲਬ ਕਿ ਆਪ ਹੀ ਟੁਰ ਗਿਆ ਹੋਵੇ ਤੇ ਵਾਲ ਵਾਹ ਕੇ ਚਲਾ ਵਾਲ ਵਾਹ ਕੇ ਚਲੇ ਜਾਓ। ਆਹੋ ਵਧੀਆ ਨਹੀਂ ਇਹ ਨਹੀਂ ਸਹੀ, ਉਹ ਗਲਤ ਆਵਾਜ਼ ਵੇ। ਮੈਂ ਇਹਨੂੰ ਚੀਤ ਕੱਢਣਾ, ਇਹਨੂੰ ਕੱਢ ਕੇ ਚਲ ਜਾਵੇ। ਤਾਂ ਤੁਸੀਂ ਇਸ ਅਲਾਰਮ ਪਾਸੇ ਬਣਾਓ। ਟੇਪ ਲਾ ਕੇ ਸੌ ਜਾਣਾ। ਕਿਉਂਕਿ ਉਸਤਾਦ ਜੀ ਤੁਸੀਂ ਉਹ ਅਲਾਰਮ ਤੇ ਇੱਕ ਬਣਾਓ। LCD ਲੱਗੀ ਉਹ ਤੇ ਲਿਖਿਆ ਹੋਵੇ ਲੈਫਟ ਚੀਰ, ਹਾਂ ਲੈਫਟ ਚੀਰ। ਅੱਛਾ ਕੰਘੇ ਨੂੰ ਵੀ ਮਤਲਬ ਸੈਂਟਰ ਚੀਰ, ਸੈਂਟਰ ਚੀਰ। ਸਹੀ ਹੈ। ਮਤਲਬ ਬੈਕ ਟੂ ਫਰੰਟ ਟੂ ਬੈਕ ਕਿ ਸਿੱਧਾ ਹੀ ਇੰਜ। ਵਿੱਚ ਇੱਕ ਆਪਸ਼ਨ ਕਲਮਾ ਲੈਸ, ਕਲਮਾ ਘਟਾ ਦੇ। ਠੀਕ ਹੈ ਨਾ। ਨਹੀਂ ਕੰਗੇ ਨਹੀਂ ਘਟਾਉਣੀ, ਉਹਨੇ ਤਾਂ ਵਾਉਣਾ ਹੀ ਹੈ ਨਾ। ਨਹੀਂ ਵਿੱਚ ਕੈਂਚੀ ਵਿੱਚ ਪਾ ਦਿਓ। ਪਫ, ਹਾਂ ਉਹ ਇੰਜ ਵੱਜ ਕੇ ਉਸ ਤੋਂ ਬਾਅਦ ਪਫ ਕੱਢ ਦੇ ਹਨਾ। ਤੇ ਬਾਅਦ 'ਚ ਆਪਸ਼ਨ ਹੋਵੇ ਵੀ ਖੁਰਕ ਤੇ ਲੱਕ 'ਚ। ਯਾਰ ਉਹ ਮੇਰਾ ਖੁਰਕ ਵੀ ਦਵੇ। ਨਾ ਫਰੀਦ ਭਾਈ, ਮੇਰਾ ਇੱਕ ਦੋਸਤ ਆਇਆ ਸੀ ਉਸਤਾਦ ਜੀ, ਉਹ ਮੇਰੇ ਲਈ ਨਾ ਇੱਕ ਪੈਨਸਲ ਗਿਫਟ ਲੈ ਕੇ ਆਇਆ, ਬੜੀ ਨਾਯਾਬ ਪੈਨਸਲ। ਉਹ ਹੁਣ ਉਹ ਪੈਨਸਲ ਜਿਹੜੀ ਹੈ ਨਾ, ਉਹ ਲਿਖਣ ਵਾਲੀ ਤੇ ਹੁੰਦੀ ਹੈ ਨਾ ਆਲਰੇਡੀ, ਉਹਦੇ ਉੱਤੇ ਲੈਟਰ ਲੱਗਾ, ਠੀਕ ਹੈ। ਫਿਰ ਉਹਦਾ ਬਟਨ ਤੁਸੀਂ ਇੰਜ ਕਰਨਾ ਤੇ ਉਹਦੇ ਚੋਂ ਕੰਘਾ ਨਿਕਲੇਗਾ। ਤੁਸੀਂ ਕੰਘਾ ਉਹ ਇਦਾਂ ਨਹੀਂ ਆਦਾ ਅੱਜ ਠੀਕ ਹੈ। 100 ਸਾਲ ਪਹਿਲੇ ਚੀਜ਼ਾਂ। 70 ਰੁਪਏ ਦੀ ਆਈ ਨਹੀਂ ਯਾਰ। ਫਿਰ ਉਸ ਤੋਂ ਬਾਅਦ ਤੂੰ ਨੇਲ ਕਟਰ ਲੈ, ਨੇਲ ਕਟਰ ਦੇ ਅੰਦਰ 7 ਚੀਜ਼ਾਂ ਹੁੰਦੀਆਂ। ਓਏ ਉਹਦੇ ਵਿੱਚ ਮੈਂ ਹੈ ਨੇ ਨਾ ਉਸਤਾਦ ਜੀ। ਦਿਮਾਗ ਉਸ ਤੋਂ ਬਾਅਦ ਤੁਸੀਂ ਉਸਤਾਦ ਜੀ ਉਹਦਾ ਬਟਨ ਦੁਬਾਰਾ ਦਬਾਉਣਾ ਤੇ ਨੇਲ ਕਟਰ ਉਹਨੇ ਬਣ ਜਾਣਾ। ਚਲੋ ਬਾਜੀ। ਫਿਰ ਬਟਨ ਦਬਾਉਣਾ, ਉਹਦੇ ਵਿੱਚ ਯਾਨੀ ਕਿ ਤੁਸੀਂ ਨੰਬਰ ਸੇਵ ਕਰ ਸਕਦੇ ਹੋ ਆਪਣੇ ਯਾਰਾਂ ਦੋਸਤਾਂ ਦੇ, ਡਾਇਰੈਕਟਰੀ ਹੈਗੀ ਹੈ, ਠੀਕ ਉਹ ਹੈ। ਯਾਰ ਉਸਤਾਦ ਜੀ ਤੁਸੀਂ ਦੇਖਿਆ ਵੀ ਮੋਟਰਸਾਈਕਲ ਦੇ ਕੋਲੇ ਕੋਈ ਡੱਬੀ ਜਿਹੀ ਹੁੰਦੀ, ਡੱਬੀ ਚੋਂ ਹਰ ਤਰ੍ਹਾਂ ਦਾ ਪੇਚਕਸ, ਹਰ ਤਰ੍ਹਾਂ ਦਾ ਦਾਰ ਨਿਕਲਦਾ ਇੰਨੀ ਕੁ ਡੱਬੀ ਚੋਂ। ਇਹ ਤੇ ਉਹਨਾਂ ਵੀ ਥੱਕੀ ਆਟਾ ਵਾ। ਸਹੀ ਗੱਲ। ਤੁਰ ਕਰਾਓ ਉਸਤਾਦ ਜੀ ਨੂੰ। ਨਹੀਂ ਪੈਲਸਨ 'ਚ ਨੇਲ ਕਟਰ ਦਾ ਕੀ ਕੰਮ? ਹਾਂ ਉਹ ਵਿੱਚ ਬਣਿਆ ਹੋਇਆ ਸਾਰਾ ਆਪਸ਼ਨ ਯਾਰ ਹੈ। ਚੈਨਾ ਛੱਡ ਦੇ, ਕਹਿੰਦੇ ਨੇ ਚਾਈਨਾ। ਹਾਂ ਲੋ ਜੀ ਨਾਜ਼ਰੀਨ, ਉਸਤਾਦ ਜੀ ਵੈਸੇ ਸ਼ਾਇਦ ਆ ਪੁੱਛੋ ਕਿਹੜੀ ਇਜਾਦ ਕਰੀਏ ਕੋਈ, ਮੈਂ ਕਹਿੰਦਾ ਆਪਣੀ ਪ੍ਰੋਡਕਟ ਲਾਂਚ ਕਰੀਏ। ਮੈਂ ਉਹਨਾਂ ਨੂੰ ਕੋ ਪੁੱਛੋ, ਅਸੀਂ ਕਰਕੇ ਦੱਸਾਂਗੇ ਉਹਨਾਂ ਨੂੰ। ਰਿਮੋਟ ਬਣਾਈਏ, ਰਿਮੋਟ। ਨਹੀਂ ਰਾਤੀ ਮੈਂ ਇੱਕ ਚੀਜ਼ ਸੋਚੀ ਸੀ, ਉਹਦੀ ਬੜੀ ਅਸ਼ਦ ਜ਼ਰੂਰਤ ਆ। ਮੈਂ ਕਿਹਾ ਸੀ ਇਹ ਬਹੁਤ ਵਿਕਣੀ ਹੈ।
ਲੈ ਉਹ ਕਸਮੇ ਵੀ ਮੇਰੇ ਜ਼ੇਨ ਚ ਆਈ ਸੀ ਰਾਤੀ। ਫੀ ਸਬੀਲਿਲ੍ਲਾ ਦਵੋ ਜਿਹਨੂੰ ਵੀ ਨਹੀਂ ਨਹੀਂ ਅਸੀਂ ਬਣਾ ਲਓ ਬਿਜ਼ਨਸ ਕਰੋ ਤੁਸੀਂ ਮੈਂ ਤੇ ਕਹਿੰਦਾ ਕਿਸੇ ਚੂਚਿਆਂ ਬਦਲ ਵਾਲੀ ਫੈਕਟਰੀ ਬਣਾ ਲਓ ਉਹ ਸੱਚ ਮੈਂ facilitate ਦੱਸਾਂ, ਕਰਨਾ। ਮੈਂ ਦੇਖੋ ਅੱਜ ਕੱਲ ਨਿਊ ਜਨਰੇਸ਼ਨ ਸਮੋਕਿੰਗ ਬਹੁਤ ਕਰਨ ਰਹੀ ਹੈ। ਸਾਜੀ ਤੁਸੀਂ ਏਡੀ ਕੋਈ ਮਸ਼ੀਨ ਬਣਾਓ ਉਹ ਆਮ ਸਾਈਕਲ ਨਾਲ ਲਾ ਦਿਓ, ਸਾਈਕਲ ਆਪ ਹੀ ਤੁਰਨ ਲੱਗ ਨਹੀਂ ਇਹ ਤੇ ਪੈਸੇ ਜ਼ਿਆਦਾ ਲੱਗਣੇ, ਥੋੜੇ ਪੈਸੇ ਇਹ ਮਿਲਦੀ ਵੀ ਹੈ ਮੇਰੇ ਹਾਲ। ਆਹੋ ਸਿਗਰਟ ਪੀਣਾ ਫੇਫੜੇ ਖਰਾਬ ਹੁੰਦੇ, ਗੁਰਦੇ ਖਰਾਬ ਹੁੰਦੇ, ਜਿਗਰ ਖਰਾਬ ਉਹ ਨਾ ਹੋਣ। ਤੁਸੀਂ ਸਿਗਰਟ ਐਸਾ ਬਣਾਓ ਜਿਹਦੇ ਹਰ ਸ਼ਾ ਸੈੱਟ ਹੋ ਜਾਵੇ, ਤੁਹਾਡੀ ਤੰਦਰੁਸਤ ਹੋਵੇ ਬੰਦਾ, ਤੇ ਮਜਬੂਰੀ ਵੀ ਨਾ ਬਣੇ ਆ ਵੀ ਸਿਗਰਟ ਵੀ ਪੀ ਜਾਵੇ ਤੇ ਗੁਰਦੇ ਵੀ ਨਾ ਖਰਾਬ ਹੋਣ, ਸਹੀ ਹੈ। ਐਸੀ ਕੋਈ ਚੀਜ਼ ਨਹੀਂ ਹੈਗੀ। ਐਸਾ ਉਹ ਲੈਟ ਵਾਲਾ ਸਿਗਰਟ ਆ, ਉਹਦੇ ਅੰਦਰ ਉਧਰ ਲੈਟ ਬਾਲਦੀ ਹੈ ਬਸ। ਲੇਕਿਨ ਧੂਆਂ ਨਿਕਲਣਾ ਚਾਹੀਦਾ ਸਰ। ਨਹੀਂ ਤੂੰ ਐਵੇਂ ਯਾਰ ਮੇਰੀ ਗੱਲ ਸੁਣ ਨਾ, ਉਹਦੇ ਲੈਟ ਬਾਲਦੀ ਹੈ, ਥੋੜੀ ਦੇਰ ਬਾਅਦ ਜਦੋਂ ਕਾਗਜ਼ ਗਿੱਲਾ ਹੋ ਜਾਂਦਾ ਤੇ ਉਹਦੇ ਅੰਦਰ ਮੱਛੀ ਹੁੰਦੀ, ਉਹਨੂੰ ਚੱਪ ਕੇ ਖਾ ਜਾਓ। ਹੈਗਾ ਸਿਗਰਟ ਬਸ ਉਹ ਤੇ ਲਿਖ ਦੋ ਮੇਡ ਇਨ ਜਾਨੀ ਬਸ। ਨਹੀਂ ਤੂੰ ਸਿਗਰਟ ਜਿਹੜਾ ਵਾ ਉਹ ਲਾਈਟ ਵਾਲਾ ਲੈ ਲੈ, ਮੁੱਛਾਂ ਵਧਾ ਲਾ, ਉਹਨੂੰ ਅੱਗ ਲਾ ਲੈ, ਧੂਆਂ ਨਿਕਲਦਾ ਰਹੇ। ਤੈਨੂੰ ਧੂਆਂ ਜ਼ਰੂਰੀ ਹੈ ਕਿ ਉਹਦਾ ਨੈਗੇਟਿਵ? ਨਹੀਂ ਤੇ ਇੱਧਰ ਅਸਲ ਲਾ ਲੈਣਾ ਕੱਚ ਕਿਚ ਕਰਾਇਆ ਕਰਕੇ ਤੇ ਨਾਲ ਕਹੀ ਆ ਸਾਡਾ ਵਾ ਆਹੋ। ਆ ਉਹਨਾਂ ਦਾ। ਨਹੀਂ ਸਿਗਰਟ ਓਕੇ ਜੀ ਨਾਜ਼ਰੀਨ, ਓਕੇ ਥੈਂਕ ਯੂ, ਲਵ ਯੂ, ਆਪਣਾ ਖਿਆਲ ਰੱਖੋ, ਥੈਂਕ ਯੂ।